एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच तुम दाते ठाकुर प्रदपालक नायक खसम हमारे निमख निमख तुम ही प्रतिपालहो हम बारिक तुमरे तारे जिह्वा एक कमन गुण कहिए बेसुमार बेअंत स्वामी तेरो अंत ना के नहीं लहिया कहाँ बुद्ध प्रभ तुझ हमारी बरन सकै महिमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी ਸਤਨਾਮ
ਸਭ ਰਸ ਮਿੱਠੇ ਮੰਨਿਐ, ਸੁਣਿਐ ਸਾਲੋਣੇ। ਖਟ ਤੁਲਸੀ ਮੁਖ ਬੋਲਣਾ, ਮਾਰਨ ਨਾਦ ਕੀਏ। ਛਤੀਰ ਅੰਮ੍ਰਿਤ ਭਾਉ ਏਕ, ਜਾ ਕਉ ਨਦਰ ਕਰੇ। ਸਭ ਰਸ ਮਿੱਠੇ ਮੰਨਿਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਆ। ਜਿਸ ਸ਼ਬਦ ਦਾ ਸਮੁੱਚਾ ਭਾਵ ਹੈ, ਜਗਤ ਅੰਦਰ ਭਾਵੇਂ ਬਹੁ ਗਿਣਤੀ ਵਿੱਚ ਜ਼ੁਬਾਨ ਦੇ ਰਸ ਹਨ, ਇੰਦਰੀਆਂ ਦੇ ਰਸ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰਮੇਸ਼ਰ ਦੇ ਨਾਮ ਨੂੰ ਪਰਮ ਰਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰਮਾਤਮਾ ਦੇ ਨਾਮ ਰਸ ਦੀ ਵਡਿਆਈ ਕੀਤੀ ਹੈ। ਸ਼ੁਭ ਗੁਣਾਂ ਰੂਪੀ ਜੋ ਰਸ ਹਨ, ਸਤਿਗੁਰੂ ਜੀ ਨੇ ਇਹਨਾਂ ਨੂੰ ਵਡਿਆਇਆ ਹੈ। ਕਿਉਂਕਿ ਵਿਸ਼ਿਆਂ ਦੇ ਆਪਣੇ ਰਸ ਹੈ, ਵਿਕਾਰਾਂ ਦੇ ਆਪਣੇ ਰਸ ਨੇ, ਔਗੁਣਾਂ ਦੇ ਆਪਣੇ ਰਸ ਹੈ। ਜਿਵੇਂ ਵਿਸ਼ਿਆਂ ਦੇ, ਵਿਕਾਰਾਂ ਦੇ, ਔਗੁਣਾਂ ਦੇ ਚਾਹੇ ਜ਼ੁਬਾਨ ਦੇ ਰਸ ਹਨ, ਚਾਹੇ ਅੱਖਾਂ ਦੇ ਦੇਖਣ ਦੇ ਰਸ ਹੈ, ਕੰਨਾਂ ਦਾ ਸੁਣਨ ਦਾ ਰਸ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਿਵੇਂ ਪਰਮਾਤਮਾ ਦੇ ਨਾਮ ਦਾ ਜੋ ਪਰਮ ਰਸ ਹੈ, ਇਹ ਸਭ ਦੁਨੀਆ ਦੇ ਵਿਸ਼ਿਆਂ ਨਾਲੋਂ, ਵਿਕਾਰਾਂ ਨਾਲੋਂ, ਔਗੁਣਾਂ ਨਾਲੋਂ ਸ਼ੁਭ ਗੁਣਾਂ ਦਾ ਜੋ ਰਸ ਹੈ, ਇਹ ਸਭ ਤੋਂ ਸ਼੍ਰੋਮਣੀ ਹੈ। ਕਿਉਂਕਿ ਜਗਤ ਦੇ ਜਿਤਨੇ ਵੀ ਮਾਇਆ ਦੇ ਰਸ ਹਨ, ਜਿਵੇਂ ਮਾਇਆ ਸਦੀਵੀ ਕਾਲ ਵਾਸਤੇ ਸਤ ਨਹੀਂ ਹੈ, ਤਿਵੇਂ ਮਾਇਕੀ ਰਸ ਵੀ ਸਦਾ ਵਾਸਤੇ ਰਹਿਣ ਵਾਲੇ ਨਹੀਂ। ਤੁਛ ਮਾਤਰ ਕੇਵਲ ਸਮੇਂ ਦੇ ਵਾਸਤੇ ਹੈ, ਜ਼ਿਆਦਾ ਸਮਾਂ ਇਹ ਰਸ ਰਹਿਣ ਵਾਲੇ ਨਹੀਂ ਹੈ। ਫਿਰ ਇਹ ਦੁਨੀਆ ਦੇ ਮਾਇਆ ਦੇ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਰਸ ਵਿੱਚ ਜੀਵ ਜਦੋਂ ਵਰਤ ਜਾਂਦਾ ਹੈ, ਪਰਮੇਸ਼ਰ ਦੀ ਯਾਦ ਵਿਸਰ ਜਾਂਦੀ ਹੈ। ਮਨ ਵਿੱਚ ਬੁਰੇ ਵਿਕਾਰ ਪੈਦਾ ਹੁੰਦੇ ਆ। ਮਨ ਕਦੇ ਹੰਕਾਰੀ ਹੋ ਜਾਂਦਾ, ਕਦੇ ਪਾਮਰ ਵਿਕਾਰਾਂ ਦੇ ਅਧੀਨ ਹੋ ਜਾਂਦਾ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਦਾ ਜੋ ਪਰਮ ਰਸ ਹੈ ਨਾ, ਸ਼ੁਭ ਗੁਣਾਂ ਦਾ, ਇਹ ਸਭ ਤੋਂ ਸ਼੍ਰੋਮਣੀ ਹੈ। ਇਹ ਸ਼ਬਦ ਅੰਦਰ ਗਰੀਬ ਨਵਾਜ ਸਤਿਗੁਰੂ ਜੀ ਨੇ ਐਸਾ ਇਹ ਸਮੁੱਚਾ ਜੋ ਭਾਵ ਰੱਖਿਆ। ਗਰੀਬ ਨਵਾਜ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਇਹ ਪਾਵਨ ਸ਼ਬਦ ਬਾਬਾ ਚੰਦਰ ਭਾਨ ਜੀ ਦੇ ਖੂਹ ਦੇ ਉਚਾਰਨ ਕੀਤਾ ਸੀ। ਉਥਾਨਕਾ ਇਹ ਹੈ ਇਸ ਪਾਵਨ ਸ਼ਬਦ ਦੀ
ਜਗਤ ਜਲੰਦੇ ਨੂੰ ਤਾਰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬਾ ਚੰਦਰਪਾਲ ਜੀ ਦੇ ਖੂਹ ਤੇ ਜਦੋਂ ਗਏ ਆ ਤੇ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਮਹਾਰਾਜ हे ਸਤਿਗੁਰੂ ਜੀ, ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨਾ ਚਾਹੁੰਦਾ, ਮਹਾਰਾਜ ਇੱਕ ਵਾਰ ਪਰਿਵਾਰ ਨੂੰ ਮੈਂ ਮਿਲ ਕੇ ਆਉਣਾ ਚਾਹੁੰਦਾ ਹਾਂ। ਆਪ ਜੀ ਆਗਿਆ ਦੇਵੋ ਤੇ ਸਤਿਗੁਰੂ ਜੀ ਪਰਿਵਾਰ ਨੂੰ ਮਿਲ ਆਵਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਭਾਈ ਮਰਦਾਨੇ ਆ ਵੀ ਪਰਿਵਾਰ ਦੇ ਵਿੱਚ ਹੀ ਮੋਹ ਦੇ ਵਸ ਵਿੱਚ ਹੋ ਕੇ ਨਾ ਕਿਤੇ ਬੈਠਾ ਰਹੇ, ਪਰਿਵਾਰ ਦੇ ਨਾਲ ਮਿਲ ਕਰਕੇ ਵਚਨ ਮਿਲਾਸ ਕਰਕੇ ਤੇ ਫਿਰ ਛੇਤੀ ਵਾਪਸ ਆਉਣਾ। ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਇਹ ਵੀ ਵਚਨ ਕੀਤਾ ਕਿ ਸਾਡੇ ਬਾਰੇ ਕਿਸੇ ਨੂੰ ਦੱਸਣਾ ਨਹੀਂ ਕਿ ਅਸੀਂ ਇਸ ਖੂਹ ਦੇ ਉੱਪਰ ਬੈਠੇ ਹੋਏ ਹਾਂ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਚਰਨਾਂ ਤੇ ਨਮਸਕਾਰ ਕੀਤੀ, ਸਤ ਵਚਨ ਕਹਿ ਕੇ ਭਾਈ ਮਰਦਾਨਾ ਜੀ ਘਰ ਗਏ, ਜਾ ਕੇ ਪਰਿਵਾਰ ਨੂੰ ਜਾ ਕਰਕੇ ਮਿਲੇ ਹੈ। ਜਦੋਂ ਲੰਘ ਰਹੇ ਤੇ ਮਾਤਾ ਤ੍ਰਿਪਤਾ ਜੀ ਨੇ ਭਾਈ ਮਰਦਾਨਾ ਜੀ ਨੂੰ ਜਾਂਦੇ ਹੋਏ ਦੇਖਿਆ। ਜਦੋਂ ਸਾਹਮਣੇ ਹੋ ਗਏ ਤੇ ਭਾਈ ਮਰਦਾਨਾ ਜੀ ਵੀ ਮਾਤਾ ਜੀ ਦੇ ਚਰਨਾਂ ਤੇ ਨਮਸਕਾਰ ਕਰਨ ਲੱਗ ਪਏ। ਫਿਰ ਕਹਿਣ ਲੱਗੇ ਕਿ ਸਾਡੇ ਲਾਲ ਜੀ ਸਤਿਗੁਰੂ ਨਾਨਕ ਦੇਵ ਜੀ ਕਿੱਥੇ ਹਨ? ਤੇ ਉਸ ਸਮੇਂ ਚੁੱਪਤਾ ਧਾਰਨ ਕਰ ਲਈ, ਕਿਉਂਕਿ ਸਤਿਗੁਰੂ ਜੀ ਦੀ ਆਗਿਆ ਨਹੀਂ ਸੀ ਦੱਸਣ ਦੀ। ਜਦੋਂ ਚੁੱਪ ਹੋ ਗਏ ਤੇ ਫਿਰ ਉਸ ਸਮੇਂ ਦੁਬਾਰਾ ਜਦੋਂ ਮਾਤਾ ਤ੍ਰਿਪਤਾ ਜੀ ਨੇ ਦੇਖਿਆ ਨਾ ਘਰ ਦੇ ਵਿੱਚੋਂ ਕਿ ਛੇਤੀ ਬਾਹਰ ਨੂੰ ਆ ਕੇ ਵਾਪਸ ਚੱਲ ਕੇ ਆਏ, ਤੇ ਫਿਰ ਇਹਨਾਂ ਨੂੰ ਅੰਦਾਜ਼ਾ ਲੱਗ ਗਿਆ ਕਿ ਸਾਡੇ ਲਾਲ ਜੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਹੀ ਹਨ, ਉਹ ਕਿਤੇ ਦੂਰ ਨਹੀਂ ਹੈ। ਫਿਰ ਉਸ ਸਮੇਂ ਮਾਤਾ ਜੀ ਫਿਰ ਚੰਗੇ ਪਕਵਾਨ ਤਿਆਰ ਕੀਤੇ, ਕੁਝ ਮਿੱਠੇ ਰਸ ਵਾਲੇ, ਕੁਝ ਸਲੂਣੇ ਲੂਣ ਵਾਲੇ, ਇਵੇਂ ਕਈ ਪ੍ਰਕਾਰ ਦੇ ਜਿਹੜੇ ਭੋਜਨ ਸਾਨੂੰ ਤਿਆਰ ਕੀਤੇ ਕਿ ਮੇਰੇ ਲਾਲ ਜੀ ਕਿੰਨੇ ਸਮੇਂ ਬਾਅਦ ਆਏ ਹੈ। ਇਹਨਾਂ ਨੇ ਸੰਸਾਰ ਦੇ ਅੰਦਰ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਦੂਰ ਤੱਕ ਜਾਣਾ ਕੀਤਾ, ਬਹੁਤ ਸਮੇਂ ਬਾਅਦ ਆ ਕਰਕੇ ਮਿਲਣ ਲੱਗੇ ਹੈ। ਇਸ ਕਰਕੇ ਚੰਗੇ ਪਕਵਾਨ ਆਪਣੇ ਹੱਥੀਂ ਤਿਆਰ ਕਰਕੇ ਛਕਾਵਾਂ, ਬਹੁਤ ਪ੍ਰਸੰਨ ਹੋਵਣਗੇ। ਫਿਰ ਕਹਿੰਦੇ ਕਿ ਬਹੁਤ ਸਮੇਂ ਬਾਅਦ ਆਏ ਹੈ, ਸੁੰਦਰ ਪੋਸ਼ਾਕਾਂ ਵੀ ਲੈ ਲਈਆਂ, ਨੀਲੇ ਰੰਗ ਦੀ, ਲਾਲ ਰੰਗ ਦੀ, ਸਫੈਦ ਰੰਗ ਦੀ, ਇੱਦਾਂ ਦੀਆਂ ਚੰਗੀਆਂ ਜੋ ਵੀ ਮਨ ਨੂੰ ਚੰਗੀਆਂ ਲੱਗੀਆਂ ਮਾਤਾ ਤ੍ਰਿਪਤਾ ਜੀ ਨੇ ਪੋਸ਼ਾਕਾਂ ਵੀ ਲੈ ਲਈਆਂ। ਇਸ ਪ੍ਰਕਾਰ ਬਾਬਾ ਕਾਲੂ ਜੀ, ਬਾਬਾ ਮਹਿਤਾ ਕਾਲੂ ਕਲਿਆਣ ਚੰਦ ਜੀ, ਉਹ ਵੀ ਘੋੜੇ ਦੇ ਉੱਪਰ ਚੜ੍ਹ ਕਰਕੇ ਪਿੱਛੇ ਆ ਗਏ। ਤੇ ਸਤਿਗੁਰੂ ਜੀ ਦੇ ਚਾਚਾ ਜੀ ਬਾਬਾ ਲਾਲ ਚੰਦ ਜੀ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਪਿੱਛੇ ਆ ਗਏ। ਜਦੋਂ ਪਤਾ ਲੱਗ ਗਿਆ ਕਿ ਬਾਬਾ ਚੰਦਰਪਾਲ ਜੀ ਦੇ ਖੂਹ ਤੇ ਸਤਿਗੁਰੂ ਜੀ ਬੈਠੇ ਨੇ, ਉਸ ਸਮੇਂ ਸਤਿਗੁਰੂ ਜੀ ਨਾਲ ਮਿਲਣ ਵਾਸਤੇ ਇਹ ਸਾਰਾ ਪਰਿਵਾਰ ਜਦੋਂ ਮਿਲ ਕਰਕੇ ਆਇਆ, ਗਰੀਬ ਨਵਾਜ ਸਤਿਗੁਰੂ ਜੀ ਦੇ ਕੋਲ ਆਏ ਤੇ ਮਾਤਾ ਤ੍ਰਿਪਤਾ ਜੀ ਨੂੰ ਦੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੇ ਸਤਿਕਾਰ ਪਿਆਰ ਦੇ ਨਾਲ ਨਮਸਕਾਰ ਕੀਤੀ। ਪਿਤਾ ਜੀ ਨੂੰ ਮਿਲੇ, ਚਾਚਾ ਜੀ ਨੂੰ ਮਿਲੇ, ਸੁਖ ਸ਼ਾਂਤੀ ਪੁੱਛੀ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਮਾਤਾ ਜੀ ਦੇ ਸੀਸ ਤੇ ਪਦਾਰਥਾਂ ਦਾ ਸਾਧ ਸੰਗਤ ਜੀ ਕਾਠ ਬੰਨ੍ਹ ਕਰਕੇ ਰੱਖੀ ਹੋਈ ਸੀ, ਜਿਵੇਂ ਛਿੱਕੂ ਵਿੱਚ ਪ੍ਰਸ਼ਾਦੇ ਬੰਨੇ ਹੁੰਦੇ ਹੈ, ਇਵੇਂ ਬਹੁਤ ਸਾਰੇ ਤਰ੍ਹਾਂ ਦੇ ਪਦਾਰਥ, ਬਹੁਤ ਸਾਰੇ ਤਰ੍ਹਾਂ ਦੇ ਮਿਸ਼ਟਾਨ ਲੂਣ ਵਾਲੇ ਪਕਵਾਨ ਤਿਆਰ ਕੀਤੇ ਹੋਏ ਤੇ ਗੱਠ ਬੰਨ੍ਹ ਕੇ ਸਿਰ ਦੇ ਉੱਪਰ ਰੱਖੀ ਹੋਈ ਸੀ। ਸਤਿਗੁਰੂ ਜੀ ਨੇ ਬੜੇ ਪਿਆਰ ਦੇ ਨਾਲ ਹੇਠਾਂ ਲਵਾਈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਾਤਾ ਜੀ ਕਹਿਣ ਲੱਗੇ, ਇਹ ਲਾਲ ਜੀ ਤੁਹਾਡੇ ਵਾਸਤੇ ਇਹ ਮਿਸ਼ਟਾਨ ਪਦਾਰਥ ਲੈ ਕਰਕੇ ਆਏ ਹੈ, ਛਕ ਲਓ। ਬਹੁਤ ਸਾਰੇ ਪਦਾਰਥ ਤਰ੍ਹਾਂ ਦੇ ਤਿਆਰ ਕਰਕੇ ਲਿਆਂਦੇ ਹੈ, ਇਹ ਛਕ ਲਓ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਇਹ ਸ਼ਬਦ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਤਾ ਜੀ ਨੂੰ, ਪਿਤਾ ਜੀ ਨੂੰ, ਪਰਿਵਾਰ ਨੂੰ, ਇਹਨਾਂ ਨੂੰ ਨਿਹਾਲ ਕੀਤਾ। ਇਹ ਸ਼ਬਦ ਦੁਆਰਾ ਗਿਆਨ ਬਖਸ਼ਿਆ ਹੈ ਕਿ ਜਿਹੜੇ ਦੁਨੀਆ ਦੇ ਰਸ ਹੈ, ਇਹ ਮਾਤਾ ਜੀ, ਇਹ ਪਿਤਾ ਜੀ, ਇਹਨਾਂ ਵਿੱਚ ਮਨ ਵਰਜਨੇ ਕਰਕੇ ਪਰਮੇਸ਼ਰ ਦੀ ਯਾਦ ਵਿਸਰਦੀ ਹੈ। ਸੋ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਬਦ ਰਾਹੀਂ ਉਪਦੇਸ਼ ਦੇ ਰਹੇ ਹੈ, ਪਿਆਰ ਦੇ ਨਾਲ ਬੈਠ ਕੇ ਵਿਚਾਰ ਨਾਲ ਜੁੜੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਸਤਿਗੁਰੂ ਜੀ ਨੂੰ ਸੀਸ ਝੁਕਾਓ, ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ
ਜੀ ਦੇ 16 ਅੰਗ ਤੇ ਰਾਗ ਸ੍ਰੀ ਰਾਗ ਅੰਦਰ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਹੇ ਮਾਤਾ ਜੀ ਸਭ ਰਸ ਮਿੱਠੇ ਮੰਨੇ ਹੈ। ਪਰਮੇਸ਼ਰ ਦੇ ਨਾਮ ਦਾ ਜੋ ਅਸੀਂ ਮੰਨਣ ਕਰਦੇ ਹਾਂ, ਇਹ ਉਹ ਸਾਰੇ ਪ੍ਰਕਾਰ ਦੇ ਜਿਤਨੇ ਵੀ ਮਿਸ਼ਟਾਨ ਮਿੱਠੇ ਪਦਾਰਥ ਹੈ, ਜਿਵੇਂ ਮਿਸ਼ਟਾਨ ਮਿੱਠੇ ਜੋ ਵੀ ਭਗਵਾਨ ਆਪ ਜੀ ਨੇ ਤਿਆਰ ਕੀਤੇ ਹੈ, ਜਿੰਨੇ ਵੀ ਪ੍ਰਕਾਰ ਦੇ ਮਿਸ਼ਟਾਨ ਪਦਾਰਥ ਹਨ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਜੋ ਮੰਨਣ ਕਰਨਾ ਹੈ, ਇਹੋ ਹੀ ਅਸਾਂ ਨੇ ਮਿੱਠੇ ਪਦਾਰਥ ਸਮਝੇ ਹਨ। ਮੇਰੀ ਬਨਵਾਜ ਸਤਿਗੁਰੂ ਜੀ ਨੂੰ ਫਿਰ ਮਾਤਾ ਜੀ ਕਹਿਣ ਲੱਗੇ, ਐ ਲਾਲ ਜੀ ਫਿਰ ਲੂਣ ਵਾਲੇ ਸਲੂਣੇ ਜੋ ਪਦਾਰਥ ਤਿਆਰ ਕੀਤੇ ਆ ਉਹ ਛਕ ਲਓ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਜੋ ਭਜਨ ਸੁਣਨਾ ਹੈ, ਪਰਮਾਤਮਾ ਦੇ ਨਾਮ ਦਾ ਸਰਵਣ ਕਰਨਾ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੁਆਰਾ, ਇਹੋ ਹੀ ਸਾਡੇ ਵਾਸਤੇ ਸਲੂਣੇ ਪਦਾਰਥ ਹਨ। ਖਟ ਤੁਲਸੀ ਮੁਖ ਬੋਲਣਾ। ਫਿਰ ਕਹਿੰਦੇ ਕਿ ਜਿਹੜੇ ਖਟ ਤੁਲਸੀ, ਖਟ ਕਹਿੰਦੇ ਨੇ ਖੱਟੇ ਤੇ ਤੁਲਸੀ ਮਿੱਠੇ, ਖੱਟ ਮਿੱਠੇ ਜਿਹੜੇ ਪਦਾਰਥ ਹੁੰਦੇ ਆ, ਪੂਰੇ ਖੱਟੇ ਵੀ ਨਹੀਂ ਹੁੰਦੇ ਤੇ ਪੂਰੇ ਮਿੱਠੇ ਵੀ ਨਹੀਂ ਹੁੰਦੇ, ਉਹ ਖੱਟ ਮਿੱਠੇ ਉਹਨਾਂ ਨੂੰ ਪਦਾਰਥ ਆਖਿਆ ਜਾਂਦਾ। ਖੱਟ ਤੁਲਸੀ ਮੁਖ ਬੋਲਣਾ, ਤੇ ਜੋ ਪਰਮੇਸ਼ਰ ਦੇ ਨਾਮ ਦਾ ਮੁਖ ਤੋਂ ਬੋਲਦੇ ਹਾਂ, ਉਚਾਰਨ ਕਰਦੇ ਹਾਂ, ਇਹ ਮਾਤਾ ਜੀ ਇਹੋ ਸਾਡੇ ਵਾਸਤੇ ਖੱਟ ਮਿੱਠੇ ਪਦਾਰਥ ਹੈ। ਮਾਰਨ ਨਾਦ ਕੀਏ। ਫਿਰ ਮਾਤਾ ਜੀ ਕਹਿੰਦੇ ਜੇ ਮਿੱਠੇ ਨਹੀਂ, ਖੱਟ ਮਿੱਠੇ ਨਹੀਂ, ਲੂਣ ਵਾਲੇ ਨਹੀਂ, ਤੇ ਮਸਾਲਿਆਂ ਵਾਲੇ ਪਦਾਰਥ ਵੀ ਤਿਆਰ ਕੀਤੇ ਹੈ, ਇਹ ਲਾਲ ਜੀ ਉਹ ਛਕ ਲਓ। ਤੇ ਸਤਿਗੁਰੂ ਜੀ ਕਹਿੰਦੇ ਹੈ ਮਾਤਾ ਜੀ ਮਾਰਨ ਨਾਦ ਕੀਏ। ਮਾਰਨ ਨਾਮ ਮਸਾਲਿਆਂ ਦਾ ਹੈ ਕਿ ਜਿਹੜੇ ਐਨ ਬਹੁਤੇ ਮਸਾਲੇ, ਤੇਜ਼ ਮਸਾਲੇ ਪਾ ਕੇ ਜਿਵੇਂ ਪਕਵਾਨ ਤਿਆਰ ਕੀਤੇ ਜਾਂਦੇ ਆ ਨਾ, ਬਹੁਤ ਜ਼ਿਆਦਾ ਤੇਜ਼ ਮਸਾਲੇ ਪਾ ਕੇ, ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਦ ਧੁਨੀ ਦੁਆਰਾ ਜੋ ਵਾਹਿਗੁਰੂ ਨੂੰ ਰਾਗ ਪ੍ਰੇਮ ਦੇ ਵਿੱਚ ਭਿੱਜ ਕਰਕੇ ਗਾਉਣਾ ਹੈ। ਮਾਰਨ ਨਾਦ ਕੀਏ, ਨਾਦ ਧੁਨੀ ਨੂੰ ਆਖਿਆ ਜਾਂਦਾ ਹੈ। ਤੇ ਰਾਗਾਂ ਦੀਆਂ ਧੁਨੀਆਂ ਇੱਕ ਨਹੀਂ ਬਹੁਤ ਸਾਰੀਆਂ ਹੁੰਦੀਆਂ ਨੇ। ਇੱਕ ਰਾਗ ਹੁੰਦਾ ਤੇ ਸਾਧ ਸੰਗਤ ਜੀ ਉਹਦੇ ਵਿੱਚ ਧੁਨਾਂ ਕਿੰਨੀਆਂ ਪ੍ਰਕਾਰ ਦੀਆਂ ਪ੍ਰਗਟ ਹੁੰਦੀਆਂ ਨੇ। ਰਾਗ ਇੱਕੋ ਹੀ ਹੁੰਦਾ ਵੈ। ਉਸ ਰਾਗ ਨੂੰ ਕੋਈ ਕਿਸੇ ਧੁਨੀ ਵਿੱਚ, ਕੋਈ ਕਿਸੇ ਘਰ ਦੇ ਦੁਆਰਾ, ਪਹਿਲੇ ਘਰ ਸੁਰ ਤਾਲ ਵਿੱਚ, ਕੋਈ ਦੂਸਰੇ ਘਰ ਸੁਰ ਤਾਲ ਵਿੱਚ, ਕੋਈ ਤੀਸਰੇ ਘਰ ਸੁਰ ਤਾਲ ਵਿੱਚ ਗਾਉਂਦਾ। ਜਿਵੇਂ ਸਤਿਗੁਰੂ ਜੀ ਨੇ 17ਵੇਂ ਘਰ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਗੁਰਬਾਣੀ ਨੂੰ ਗਾਇਆ ਹੈ ਰਾਗਾਂ ਵਿੱਚ। ਇਸ ਪ੍ਰਕਾਰ ਵੱਖੋ ਵੱਖਰਾ ਆਪੋ ਆਪਣਾ ਗਾਉਣ ਦਾ ਢੰਗ ਹੈ। ਜਿਵੇਂ ਪਰਮਾਤਮਾ ਨੇ ਕਿਸੇ ਨੂੰ ਕਲਾ ਬਖਸ਼ੀ ਹੈ, ਜਿਵੇਂ ਪਰਮਾਤਮਾ ਨੇ ਕਿਸੇ ਨੂੰ ਗੁਣ ਬਖਸ਼ਿਆ ਹੈ, ਇਉਂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰ ਰਹੇ ਹੈ, ਇਹ ਮਾਤਾ ਜੀ ਮਾਰਨ ਨਾਦ ਕੀਏ। ਨਾਦ ਜੋ ਰਾਗਾਂ ਦੀ ਧੁਨੀਆਂ ਦੁਆਰਾ ਪਰਮੇਸ਼ਰ ਨੂੰ ਗਾਉਣਾ, ਇਹੋ ਹੀ ਮਾਰਨ ਮਸਾਲੇਦਾਰ ਅਸਾਂ ਨੇ ਪਕਵਾਨ ਸਮਝਣਾ ਕੀਤੇ ਹੈ, ਜਿਨ੍ਹਾਂ ਦੇ ਵਿੱਚ ਉਪਦੇਸ਼ ਰੂਪੀ ਆਵਾਜ਼ਾਂ ਬਹੁਤ ਸਾਰੀਆਂ ਪ੍ਰਗਟ ਹੁੰਦੀਆਂ ਨੇ। ਰਾਗਾਂ ਦੇ ਦੁਆਰਾ ਬਹੁਤ ਸਾਰਾ ਗਿਆਨ ਮਿਲਦਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅੰਮ੍ਰਿਤ ਭਾਉ ਏਕ। ਤੇ ਮਾਤਾ ਜੀ ਕਹਿਣ ਲੱਗੇ, ਹੈ ਲਾਲ ਜੀ ਦੇਖੋ 36 ਪ੍ਰਕਾਰ ਦੇ ਭੋਜਨ ਹੀ ਤੁਹਾਡੇ ਅੱਗੇ ਸਾਰੇ ਲਿਆ ਕਰਕੇ ਰੱਖ ਦਿੰਦੇ ਹੈ। ਹਰ ਪ੍ਰਕਾਰ ਦੇ ਮਿੱਠੇ ਵੀ, ਖੱਟ ਮਿੱਠੇ ਵੀ, ਲੂਣ ਵਾਲੇ ਵੀ, ਇਉਂ ਮਾਰਨ ਜਿਹੜੇ ਮਸਾਲੇਦਾਰ ਪਦਾਰਥ ਹੈ, ਪਕਵਾਨ ਤਿਆਰ ਕੀਤੇ, ਉਹ ਵੀ ਅੱਗੇ ਲਿਆ ਕੇ ਰੱਖੇ ਹੈ। ਕੋਈ ਤਾਂ ਛਕ ਲਓ, 36 ਪ੍ਰਕਾਰ ਦੇ ਭੋਜਨ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ, ਹੈ ਮਾਤਾ ਜੀ 36 ਏਕ ਭਾਉ ਕਰ। ਭਾਉ ਦਾ ਅਰਥ ਹੈ ਪਿਆਰ, ਪ੍ਰੇਮ। ਪਰਮੇਸ਼ਰ ਦੇ ਚਰਨਾਂ ਦਾ ਜੋ ਪ੍ਰੇਮ ਧਾਰਨ ਕੀਤਾ, ਇਹੋ ਸਾਡੇ ਵਾਸਤੇ 36 ਪ੍ਰਕਾਰ ਦਾ ਭੋਜਨ ਹੈ। ਕਿਉਂਕਿ ਪ੍ਰੇਮ ਦੇ ਸਮਾਨ ਕੋਈ ਦੁਨੀਆ ਦਾ ਭੋਜਨ, ਕੋਈ ਪਦਾਰਥ, ਕੋਈ ਸ਼ਕਤੀ ਨਹੀਂ ਹੈ। ਜਿਸ ਪ੍ਰੇਮ ਦੇ ਪਰਥਾਏ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਉਚਾਰੇ ਆ ਨਾ, ਸਾਜ ਕਹਾਉ ਸੁਨ ਲੇਹੁ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰਭੂ ਨੂੰ ਪਾਇਆ ਹੈ ਤਿਨਾਂ ਨੇ ਜਿਨ੍ਹਾਂ ਪ੍ਰੇਮ ਦੇ ਅੰਦਰ ਧਾਰਨ ਕੀਤਾ। ਸਾਧ ਸੰਗਤ ਜੀ ਕਿੰਨੀ ਵੱਡੀ ਇਹ ਦਾਤ ਹੋਵੇਗੀ, ਕਿੰਨੀ ਅਮੋਲਕ ਦਾਤ ਹੈ, ਇਹ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਪਰਮੇਸ਼ਰ ਦੀ ਪ੍ਰਾਪਤੀ ਕਰਨੀ ਸਾਧ ਸੰਗਤ ਜੀ
ਜਗਤ ਅੰਦਰ ਭਾਵੇਂ ਬਹੁਤ ਸਾਰੇ ਜੀਵ, ਤਮਾਮ ਜੀਵ ਯਤਨ ਕਰਦੇ ਆ ਦੁਨੀਆ ਦੇ ਸਾਧਨ ਸਾਧ ਕਰਕੇ ਪਰਮਾਤਮਾ ਨੂੰ ਪਾਉਣ ਲਈ, ਪਰ ਜਿਸ ਹਿਰਦੇ ਅੰਦਰ ਪਿਆਰ ਨਹੀਂ ਹੈ ਨਾ, ਜਿਸ ਹਿਰਦੇ ਅੰਦਰ ਸ਼ਰਧਾ ਤੇ ਵਿਸ਼ਵਾਸ ਨਹੀਂ ਹੈ, ਉਹ ਕਦੇ ਰੱਬ ਨੂੰ ਪਾ ਨਹੀਂ ਸਕਦਾ। ਇਹ ਮੈਂ ਨਹੀਂ ਕਹਿ ਰਿਹਾ, ਗੁਰੂ ਕੀ ਬਾਣੀ ਆਖ ਰਹੀ ਹੈ। ਬੰਦਗੀ ਕਰਨ ਵਾਲੇ ਇਹ ਸਤਿਪੁਰਸ਼ਾਂ ਦੇ ਬਚਨ ਹੈ, ਜਿਨ੍ਹਾਂ ਨੇ ਜੀਵਨ ਦੇ ਵਿੱਚ ਕਮਾਇਆ ਹੈ, ਜੋ ਰੱਬ ਦੇ ਨਾਲ ਮਿਲੇ ਹੋਏ ਆ, ਰੱਬ ਦੇ ਪਿਆਰੇ ਆਖਦੇ ਆਪ ਮੁਹਾਰੇ ਹੋ ਕੇ। ਜੇ ਹਿਰਦੇ ਅੰਦਰ ਪਰਮੇਸ਼ਰ ਦਾ ਪਿਆਰ ਨਹੀਂ, ਸ਼ਰਧਾ ਨਹੀਂ, ਵਿਸ਼ਵਾਸ ਨਹੀਂ, ਕਿਉਂਕਿ ਸ਼ਰਧਾ ਹੀ ਭਗਤੀ ਦੀ ਜੜ ਹੈ। ਜੋ ਵੀ ਮਨੁੱਖ ਬੰਦਗੀ ਕਰਦਾ, ਨਿਤਨੇਮ ਕਰਦਾ, ਚਾਹੇ ਸਹਿਜ ਪਾਠ ਗੁਰਬਾਣੀ ਪੜ੍ਹਦਾ, ਸਿਮਰਨ ਕਰਦਾ ਹੈ, ਜਿਤਨਾ ਵੀ ਕੋਈ ਜਪ ਤਪ ਕਰਦਾ, ਇਹ ਜਾਣੋ ਕਿ ਫਿਰ ਸਾਧ ਸੰਗਤ ਜੀ ਅੱਗੇ ਜਿਹੜਾ ਰੁੱਖ ਹੈ ਫਲੀਭੂਤ ਹੁੰਦਾ। ਜਿੰਨਾ ਕੋਈ ਜ਼ਿਆਦਾ ਅਭਿਆਸ ਕਰੀ ਜਾਂਦਾ, ਉਹਨਾਂ ਜ਼ਿਆਦਾ ਇਹ ਸਾਧ ਸੰਗਤ ਜੀ ਫਿਰ ਫਲਦਾਇਕ, ਇਹ ਰੁੱਖ ਨੂੰ ਫਲ ਲੱਗਦਾ ਹੈ, ਉਹਨਾਂ ਜ਼ਿਆਦਾ ਮਿਠਾਸ ਆਉਂਦੀ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਦੀ ਜੜ ਹੀ ਨਾ ਹੋਵੇ ਤੇ ਉਹ ਰੁੱਖ ਕਿਵੇਂ ਫਲੀਭੂਤ ਹੋ ਸਕਦਾ, ਸੁੱਕ ਜਾਂਦਾ ਹੈ। ਇਸੇ ਤਰ੍ਹਾਂ ਜਿਸ ਜੀਵ ਦੇ ਹਿਰਦੇ ਅੰਦਰ ਸ਼ਰਧਾ ਰੂਪ ਇਹ ਭਗਤੀ ਨਹੀਂ ਹੈ ਨਾ, ਭਗਤੀ ਦੀ ਸਾਧ ਸੰਗਤ ਦੀ ਸ਼ਰਧਾ ਰੂਪ ਜੜ ਨਹੀਂ ਹੈ, ਉਹ ਕਦਾਚਿਤ ਵੀ ਪਰਮਾਰਥ ਦੇ ਰਸਤੇ ਤੇ ਅੱਗੇ ਵੱਧ ਨਹੀਂ ਸਕਦਾ। ਸ਼ਰਧਾ ਹੋਣੀ ਸਭ ਤੋਂ ਪਹਿਲਾਂ ਜ਼ਰੂਰੀ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰ ਰਹੇ ਹੈ। ਹਜ਼ੂਰ ਫਰਮਾਉਂਦੇ ਹੈ, 36 ਏਕ ਭਾਉ ਕਰ, 36 ਅੰਮ੍ਰਿਤ ਭਾਉ ਏਕ। ਕਹਿੰਦੇ ਹਨ ਕਿ 36 ਪ੍ਰਕਾਰ ਦੇ ਜਿਹੜੇ ਭੋਜਨ ਹੈ ਇਹ ਅੰਮ੍ਰਿਤ ਵਰਗੇ ਸਾਨੂੰ ਲੱਗਦੇ, ਜੋ ਪਰਮੇਸ਼ਰ ਦਾ ਪਿਆਰ ਇਹਦੇ ਅੰਦਰ ਧਾਰਨ ਕੀਤਾ ਹੈ। ਜਾ ਕਉ ਨਦਰ ਕਰੇ, ਪਰ ਇਹ ਦਾਤ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ? ਜਾ ਕਉ, ਜਿਨ੍ਹਾਂ ਤੇ ਪ੍ਰਮਾਤਮਾ ਅਕਾਲ ਪੁਰਖ ਪਰਮੇਸ਼ਰ ਕਿਰਪਾ ਦੀ ਨਜ਼ਰ ਕਰ ਦਿੰਦਾ ਹੈ। ਪਰਮੇਸ਼ਰ ਜਿਨ੍ਹਾਂ ਤੇ ਦਇਆ ਦ੍ਰਿਸ਼ਟੀ ਕਰਦਾ ਹੈ, ਉਹਨਾਂ ਨੂੰ ਐਸੇ ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਪੈਦਾ ਹੁੰਦਾ ਹੈ। ਨਹੀਂ ਤਾਂ ਰੰਗਾਂ ਰੰਗਾਂ ਦੀ ਦੁਨੀਆ ਦਾ ਪ੍ਰੇਮ ਹੀ ਮਨ ਵਿੱਚ ਲੱਗਾ ਰਹਿੰਦਾ ਹੈ। ਪਦਾਰਥਾਂ ਦਾ, ਧਨ ਦੌਲਤ ਦਾ, ਪਰਿਵਾਰ ਦਾ ਪਿਆਰ ਹੀ ਮਨ ਵਿੱਚ ਲੱਗਾ ਰਹਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਤੇ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ, ਉਹ ਫਿਰ ਸਾਧ ਸੰਗਤ ਵਿੱਚ ਆਉਂਦੇ ਹੈ। ਸਾਧ ਸੰਗਤ ਵਿੱਚ ਆ ਕੇ ਪਰਮੇਸ਼ਰ ਦਾ ਪ੍ਰੇਮ ਲੱਗਦਾ ਹੈ। ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਹੈ ਪਰਮਾਤਮਾ, ਆਪ ਦੀ ਸਤ ਸੰਗਤ ਕੀਤੇ ਬਿਨਾਂ ਹਿਰਦੇ ਅੰਦਰ ਪਿਆਰ ਨਹੀਂ ਪੈਦਾ ਹੋ ਸਕਦਾ, ਤੇ ਆਪ ਜੀ ਦੇ ਸੱਚੇ ਪਿਆਰ ਤੋਂ ਬਿਨਾਂ ਮਹਾਰਾਜ ਤੁਹਾਡੀ ਭਗਤੀ ਵੀ ਕੀਤੀ ਮਹਾਰਾਜ ਫਲੀਭੂਤ ਨਹੀਂ ਹੁੰਦੀ। ਐਸੀ ਇਹ ਅਮੋਲਕ ਦਾਤ ਹੈ ਪਰਮੇਸ਼ਰ ਦੇ ਚਰਨਾਂ ਦੇ ਪਿਆਰ ਦੀ। ਸਾਧ ਸੰਗਤ ਜੀ ਬੇਨਤੀ ਕਰਾਂ, ਇਹ ਨਾਲ ਜਗਿਆਸੂ ਨੂੰ ਵੀ ਉਪਦੇਸ਼ ਬਖਸ਼ਿਆ ਹੈ, ਕਿਉਂਕਿ ਜਿਹੜਾ ਜਗਿਆਸੂ ਹੁੰਦਾ ਹੈ ਨਾ, ਉਹਨੂੰ ਅਧਿਕਾਰੀ ਆਖਿਆ ਜਾਂਦਾ ਹੈ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਧਿਕਾਰੀ ਅਤੇ ਅਨਅਧਿਕਾਰੀ ਦੇ ਪਰਥਾਏ ਵੀ ਬਚਨ ਉਚਾਰੇ ਆ। ਯੋਗ ਅਤੇ ਅਯੋਗ ਜਿਹਨੂੰ ਆਖਿਆ ਜਾਂਦਾ ਹੈ। ਅਧਿਕਾਰੀ ਉਹ ਹੁੰਦਾ ਜਿਹੜਾ ਯੋਗ ਹੁੰਦਾ ਹੈ ਉਪਦੇਸ਼ ਲੈਣੇ ਦੇ, ਜਿਹਨੂੰ ਜਗਿਆਸੂ ਆਖਿਆ ਗਿਆ ਹੈ। ਸਾਧ ਸੰਗਤ ਜੀ, ਜਗਿਆਸੂ ਉਹ ਹੁੰਦਾ ਜਿਹਦੇ ਮਨ ਵਿੱਚ ਆਸਾ ਜਾਗੀ ਹੋਵੇ ਰੱਬ ਦੇ ਨਾਲ ਮਿਲਣੇ ਦੀ, ਕਿ ਪਰਮਾਤਮਾ ਦੇ ਨਾਲ ਮਿਲਣਾ ਹੈ। ਸੰਸਾਰ ਦੇ ਵੱਲੋਂ ਮੋਹ ਆਪਣਾ ਤੋੜ ਲੈਂਦਾ ਹੈ, ਦੁਨੀਆ ਦੇ ਬੰਧਨਾਂ ਤੋਂ ਰਹਿਤ ਹੋ ਜਾਂਦਾ ਹੈ। ਮਨ ਵਿੱਚ ਕੇਵਲ ਇੱਕੋ ਹੀ ਆਸ ਜਾਗਦੀ ਹੈ ਪਰਮੇਸ਼ਰ ਦੇ ਨਾਲ ਮਿਲਣ ਦੀ। ਪਰਮਾਤਮਾ ਜਿਹਨੂੰ ਇਹਨੀ ਸੋਝੀ ਬਖਸ਼ਿਸ਼ ਕਰ ਦਿੰਦਾ ਹੈ ਨਾ, ਇਹ ਜੀਵ ਤੈਨੂੰ ਪਰਮਾਤਮਾ ਨੇ ਇਹ ਸ਼ੁਭ ਅਵਸਰ ਦਿੱਤਾ ਹੈ ਵਾਹਿਗੁਰੂ ਦੀ ਅਭੇਰਤਾ ਪਾਵਣੇ ਦਾ। ਜਿਸ ਹਿਰਦੇ ਅੰਦਰ ਐਸੀ ਸੋਝੀ ਆ ਜਾਂਦੀ ਹੈ, ਉਹ ਮਨ ਵਿੱਚ ਆਸਾ ਧਾਰਨ ਕਰ ਲੈਂਦਾ, ਬਾਰ-ਬਾਰ ਬੇਨਤੀਆਂ ਕਰਦਾ ਹੈ, ਐ ਪਰਮਾਤਮਾ ਬਹੁਤ ਜਨਮ ਵਿਸ਼ਰੇ ਥੇ ਮਾਧਵ, ਇਹੋ ਜਨਮ ਤੁਮਾਰੇ ਲਿਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਬੇਨਤੀ ਤਾਂ ਕਰ ਰਿਹਾ ਕਿ ਜਗਿਆਸੂ ਦੇ ਪਰਥਾਏ ਵਿੱਚ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਆ ਹੈ। ਇਹ ਭਾਵਨਾ ਬਣਾ ਕੇ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰਨੀ ਹੈ ਕਿ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਇਹ ਨਹੀਂ ਮਤਾਂ ਸੋਚਣਾ ਕਿ ਕੇਵਲ ਮਹਾਰਾਜ ਜੀ ਮਾਤਾ ਤ੍ਰਿਪਤਾ ਜੀ ਨੂੰ ਜਾਂ ਬਾਬਾ ਕਲਿਆਣ ਚੰਦ ਜੀ ਨੂੰ ਹੀ ਸਤਿਗੁਰੂ ਜੀ ਉਪਦੇਸ਼ ਦੇ ਰਹੇ ਹੈ।
ਇਹ ਸਾਧ ਸੰਗਤ ਜੀ ਭਾਵੇਂ ਕਿਸੇ ਵੀ ਪ੍ਰਥਾਏ ਸ਼ਬਦ ਉਚਾਰਨ ਕੀਤਾ ਹੋਵੇ, ਜਗਿਆਸੂ ਦਾ ਇਹ ਫਰਜ਼ ਹੈ ਕਿ ਭਾਵਨਾ ਬਣਾ ਕੇ ਸਰਵਣ ਕਰਨਾ ਕਿ ਮਹਾਰਾਜ ਮੈਨੂੰ ਹੀ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਸਤਿਗੁਰੂ ਜੀ ਸਭ ਨੂੰ ਸਾਂਝੀ ਵਾਰਤਾ ਦਾ ਉਪਦੇਸ਼ ਬਖਸ਼ਦੇ ਹੈ। ਇਸ ਲਈ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਛੱਤੀ ਅੰਮ੍ਰਿਤ ਭਾਉ ਏਕ ਜਾ ਕਉ ਨਦਰ ਕਰੇ। ਜਿਨ੍ਹਾਂ ਤੇ ਪਰਮਾਤਮਾ ਕਿਰਪਾ ਦੀ ਨਜ਼ਰ ਕਰਦਾ ਹੈ, ਉਹਨਾਂ ਨੂੰ ਐਸਾ ਭਾਉ ਅੰਮ੍ਰਿਤ ਵਰਗਾ ਜੋ ਪ੍ਰੇਮ ਹੈ, ਹਿਰਦੇ ਅੰਦਰ ਪਰਮੇਸ਼ਰ ਦਾ ਪਿਆਰ ਹਿਰਦੇ ਵਿੱਚ ਪੈਦਾ ਹੋ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਮਾਤਾ ਜੀ 36 ਪ੍ਰਕਾਰ ਦੇ ਭੋਜਨ ਪਰਮੇਸ਼ਰ ਦਾ ਪ੍ਰੇਮ ਹੀ ਐਸਾ ਨੇ ਸਮਝਿਆ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਜਦੋਂ ਇਹ 4 ਪੰਕਤੀਆਂ ਸਤਿਗੁਰੂ ਜੀ ਨੇ ਉਚਾਰਨ ਕੀਤੀਆਂ, ਮਾਤਾ ਤ੍ਰਿਪਤਾ ਜੀ ਤਾਂ ਚੁੱਪ ਦਾ ਧਾਰਨ ਕਰ ਲਈ। ਫਿਰ ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ, ਐ ਪੁੱਤਰ ਜੀ ਛਕਦੇ ਕਿਉਂ ਨਹੀਂ, ਤੁਸੀਂ ਛਕ ਲਓ ਨਾ ਪਦਾਰਥ। ਕਿੰਨੇ ਪਕਵਾਨ ਤਿਆਰ ਕਰਕੇ ਲਿਆਂਦੇ ਆਪ ਜੀ ਦੀ ਮਾਤਾ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬਾਬਾ ਇਹ ਪਿਤਾ ਦੇ ਪ੍ਰਥਾਈ ਉਚਾਰਨ ਕੀਤਾ ਹੈ। ਸਤਿਗੁਰੂ ਜੀ ਨੇ ਫਰਮਾਨ ਕੀਤਾ, ਬਾਬਾ ਹੋਰ ਖਾਣਾ ਖੁਸ਼ੀ ਖਵਾਟ। ਕਹਿੰਦੇ ਹਨ ਕਿ ਇਹ ਬਾਬਾ ਪਿਤਾ ਜੀ ਹੋਰ ਜਿਹੜੇ ਪਦਾਰਥ ਛਕਣੇ ਆ, ਪਰਮੇਸ਼ਰ ਦੇ ਪਰਮ ਰਸ ਤੋਂ ਬਿਨਾਂ ਮਨ ਲਲਚਾ ਕਰਕੇ ਦੁਨੀਆ ਦੇ ਜਿਹੜੇ ਰੰਗਾਂ ਦੇ ਪਦਾਰਥ ਛਕਣੇ ਆ, ਖੁਸ਼ੀ ਖੁਆਰ, ਉਹਨਾਂ ਦੀ ਖੁਸ਼ੀ ਜਿਹੜੀ ਜੀਵ ਨੂੰ ਖੁਆਰ ਕਰਨ ਵਾਲੀ ਹੈ। ਤਨ ਕਰਕੇ ਭਾਵੇਂ ਕਹੀ ਜਾਵੇ ਕਿ ਬੜਾ ਰਸ ਆਇਆ, ਪਰ ਮਨ ਜਿਹੜਾ ਹੈ, ਮਨ ਨੂੰ ਨਹੀਂ ਕਦੇ ਵੀ ਤਸੱਲੀ ਹੁੰਦੀ। ਮਨ ਰੱਜਦਾ ਨਹੀਂ। ਸੰਸਾਰ ਦੇ ਜਿਤਨੇ ਮਰਜ਼ੀ ਰਸ ਮਾਣ ਕਰਕੇ ਦੇਖ ਲਵੇ, ਉਹ ਚਾਹੇ ਵਿਸ਼ਿਆਂ ਦੇ ਜ਼ੁਬਾਨ ਕਰਕੇ ਹੋਵੇ, ਚਾਹੇ ਅੱਖਾਂ ਕਰਕੇ ਕੰਨਾਂ ਕਰਕੇ ਰਸ ਹੋਵੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਦੇ ਵੀ ਮਨ ਰੱਜਦਾ ਨਹੀਂ ਹੈ। ਇਸ ਲਈ ਹਜ਼ੂਰ ਕਹਿੰਦੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਇਹ ਜਿਹੜੇ ਸੰਸਾਰ ਦੇ ਤਰ੍ਹਾਂ ਦੇ ਪਦਾਰਥਾਂ ਨੂੰ ਖਾ ਕਰਕੇ ਖੁਸ਼ੀ ਕਰਨੀ ਹੈ, ਇਹ ਮਨ ਨੂੰ ਖੁਆਰ ਕਰਨ ਵਾਲੀ ਹੈ, ਖੱਜਲ ਖੁਆਰ ਕਰਨ ਵਾਲੀ ਹੈ, ਮਨ ਨੂੰ ਕਦੇ ਸਕੂਨ ਦੇਣ ਵਾਲੇ ਨਹੀਂ ਹਨ। ਮਹਾਰਾਜ ਕਹਿਣ ਲੱਗੇ, ਐ ਪਿਤਾ ਜੀ ਜਿਨ੍ਹਾਂ ਤਰ੍ਹਾਂ ਦੇ ਪਦਾਰਥਾਂ ਨੂੰ ਖਾ ਕੇ ਤਨ ਪੀੜਿਆ ਜਾਂਦਾ ਹੈ, ਤਨ ਦੁਖੀ ਹੁੰਦਾ ਹੈ। ਜਿਵੇਂ ਬਹੁਤੇ ਲੋਭੀ ਬਣ ਕੇ ਕੋਈ ਪਦਾਰਥ ਖਾ ਲਵੇ ਤੇ ਪੇਟ ਵਿੱਚ ਦਰਦ ਹੋਣ ਲੱਗ ਪੈਂਦਾ, ਕਦੇ ਗੈਸ ਬਣ ਗਈ, ਕਦੇ ਕਿਸੇ ਤਰ੍ਹਾਂ ਦਾ ਕੋਈ ਰੋਗ ਲੱਗ ਗਿਆ। ਪੇਟ ਦੇ ਵਿੱਚ ਜਦੋਂ ਸਾਧ ਸੰਗਤ ਜੀ ਰੋਗ ਪੈਦਾ ਹੁੰਦੇ, ਉਹਨਾਂ ਤੋਂ ਫਿਰ ਹੋਰ ਕਈ ਰੋਗ, ਕਈ ਬਿਮਾਰੀਆਂ ਜਨਮ ਲੈਂਦੀਆਂ। ਪੇਟ ਦੇ ਵਿੱਚ ਭਾਵੇਂ ਸਾਧ ਸੰਗਤ ਜਿਵੇਂ ਕੋਈ ਕਬਜ਼ ਵਰਗਾ, ਜਿਵੇਂ ਕਬਜ਼ ਹੋ ਜਾਵੇ, ਕਿਸੇ ਨੂੰ ਗੈਸ ਹੋ ਜਾਂਦੀ ਹੈ, ਇਸ ਪ੍ਰਕਾਰ ਇਹ ਪੇਟ ਦੇ ਜਿਹੜੇ ਰੋਗ ਇਹਨਾਂ ਤੋਂ ਕਈ ਬਿਮਾਰੀਆਂ ਜਨਮ ਲੈਂਦੀਆਂ ਨੇ। ਜਦੋਂ ਨਾ ਖਾਣਯੋਗ ਪਦਾਰਥ ਵੀ ਮਨੁੱਖ ਖਾਈ ਜਾਂਦਾ ਹੈ, ਕਿਉਂਕਿ ਪਰਮਾਤਮਾ ਨੇ ਇਹ 36 ਪ੍ਰਕਾਰ ਦੇ ਭੋਜਨ ਦਿੱਤੇ ਹੈ। ਇਹਨਾਂ ਦੀ ਕੋਈ ਸੀਮਾ ਹੈ, ਹਰ ਇੱਕ ਚੀਜ਼ ਦੀ ਕੋਈ ਨਾ ਕੋਈ ਪਰਮਾਤਮਾ ਨੇ ਮਰਜ਼ਾਦਾ ਬਣਾਈ ਹੈ। ਸੰਸਾਰ ਦੇ ਅੰਦਰ ਕੋਈ ਵੀ ਚੀਜ਼ ਲੈ ਲਓ, ਹਰ ਇੱਕ ਚੀਜ਼ ਦੀ ਪਰਮੇਸ਼ਰ ਨੇ ਮਰਜ਼ਾਦਾ ਬੱਧੀ ਹੈ, ਕੋਈ ਹੱਦ ਬੰਨਾ, ਕੋਈ ਸੀਮਾ ਉਹਦਾ। ਜਿਵੇਂ ਹੋਰ ਸੰਸਾਰ ਦੇ ਜੀਵਾਂ ਦੀ ਮਰਜ਼ਾਦਾ ਹੈ, ਇਸੇ ਪ੍ਰਕਾਰ ਮਨੁੱਖ ਦੀ ਵੀ ਮਰਜ਼ਾਦਾ ਹੈ। ਮਨੁੱਖ ਦੀ ਖਾਣ ਦੀ, ਪਹਿਨਣ ਦੀ, ਬੋਲਣ ਦੀ, ਸੌਣ ਦੀ, ਇਹ ਮਰਜ਼ਾਦਾ ਹੈ। ਜੇ ਮਰਜ਼ਾਦਾ ਦੇ ਵਿੱਚ ਰਹਿ ਕੇ ਬੰਦਾ ਜੀਵਨ ਆਪਣੀ ਜ਼ਿੰਦਗੀ ਮਾਣਦਾ ਹੈ ਨਾ, ਉਹ ਫਿਰ ਸੁਖੀ ਰਹਿੰਦਾ। ਇਹ ਕੋਈ ਵੀ ਦੁਨੀਆ ਦਾ ਕੰਮ ਲੈ ਲਓ, ਜੇ ਕੋਈ ਮਰਜ਼ਾਦਾ ਨੂੰ ਭੰਗ ਕਰੇ ਤੇ ਉਹਦਾ ਫਿਰ ਲਾਭ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਫਰਮਾਨ ਕੀਤਾ, ਇਹ ਜਿਹੜੇ ਲੋੜ ਤੋਂ ਵੱਧ ਜਿਹੜੇ ਸੰਸਾਰ ਦੇ ਅੰਦਰ ਕੋਈ ਮਨੁੱਖ ਪਦਾਰਥ ਖਾ ਲੈਂਦਾ ਹੈ, ਫਿਰ ਉਹ ਬਾਰ-ਬਾਰ ਪੀੜਤ ਭਾਵ ਦੁਖੀ ਹੁੰਦਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਫਰਮਾਨ ਕਰ ਰਹੇ ਹੈ, ਜਿਤ ਖਾਧੈ ਤਨ ਪੀੜੀ ਹੈ। ਕਹਿੰਦੇ ਐ ਪਿਤਾ ਜੀ, ਜਿਨ੍ਹਾਂ ਬਹੁਤੇ ਪਦਾਰਥਾਂ ਨੂੰ ਖਾ ਕਰਕੇ ਤਨ ਦੁਖੀ ਹੁੰਦਾ ਹੈ, ਮਨ ਮਹਿ ਚਲਹਿ ਵਿਕਾਰ। ਜੇ ਤਨ ਵਿੱਚ ਕੋਈ ਰੋਗ ਨਾ ਲੱਗੇ, ਬਿਮਾਰੀ ਨਾ ਲੱਗੇ, ਵਿਕਾਰ ਤਾਂ ਜ਼ਰੂਰ ਹੀ ਚੱਲਦੇ ਹੈ। ਬਹੁਤਾ ਭੋਜਨ ਖਾਣ ਵਾਲੇ ਸਾਧ ਸੰਗਤ ਜੀ ਮਨ ਦੇ ਵਿੱਚ ਬਹੁਤ ਵਿਕਾਰ ਚੱਲਦੇ ਹੈ, ਤਰ੍ਹਾਂ ਦੇ। ਇਉਂ ਬਾਰ-ਬਾਰ ਬਹੁਤੇ ਤੜਕੇ ਜਾਂ ਮਸਾਲੇਦਾਰ ਜਿਹੜੇ ਭੋਜਨ ਖਾਣੇ ਆ, ਤਿੱਖੇ ਪਦਾਰਥ ਖਾਣੇ ਆ,
ਇਹਨਾਂ ਕਰਕੇ ਮਹਾਰਾਜ ਕਹਿੰਦੇ ਕਿ ਮਨ ਮਹਿ ਚੱਲਹਿ ਵਿਕਾਰ, ਮਨ ਵਿੱਚ ਵਿਕਾਰ ਚੱਲਦੇ ਹੈ। ਜਾਂ ਫਿਰ ਅਥਵਾ ਨਾ ਖਾਣੇ ਯੋਗ ਭੋਜਨ ਪਦਾਰਥ ਖਾਈ ਜਾਣੇ, ਕਿਉਂਕਿ ਪਰਮਾਤਮਾ ਨੇ ਹਰ ਇੱਕ ਚੀਜ਼ ਦੀ ਪਹਿਲਾਂ ਵੀ ਬੇਨਤੀ ਕੀਤੀ, ਮਰਜ਼ਾਦਾ ਬੱਧੀ ਹੈ। ਖਾਣ ਦੀ, ਬੋਲਣ ਦੀ, ਪਹਿਨਣ ਦੀ, ਸੌਣ ਦੀ, ਹਰ ਇੱਕ ਚੀਜ਼ ਦੀ ਮਰਜ਼ਾਦਾ ਪਰਮਾਤਮਾ ਨੇ ਸੀਮਾ ਹੱਦ ਬੰਨਾ ਬਣਾਇਆ। ਜੇਕਰ ਉਹਦੀ ਉਲੰਘਣਾ ਕਰਦਾ ਹੈ, ਜਿਵੇਂ ਬੇਨਤੀ ਕਰਾਂ ਕੋਈ ਬੰਦਾ ਗੱਡੀ ਚਲਾ ਰਿਹਾ ਹੈ ਨਾ, ਉਹਦੀ ਵੀ ਕੋਈ ਸੀਮਾ ਹੈ, ਡਰਾਈਵਰ ਹੈ। ਜੇ ਉਹ ਸੀਮਾ ਨੂੰ, ਮਰਜ਼ਾਦਾ ਨੂੰ ਭੰਗ ਕਰਦਾ, ਜਿੰਨੀ ਕੋ ਰੇਸ ਵੱਧੀ ਹੋਈ, ਜਿੰਨੀ ਉਹਦੀ ਸੀਮਾ ਉਹਦੇ ਤੋਂ ਵੱਧ ਜੇਕਰ ਉਹਨੂੰ ਭਜਾਉਂਦਾ, ਗੱਡੀ ਨੂੰ ਜ਼ਿਆਦਾ ਰੇਸ ਦੇਈ ਜਾਂਦਾ, ਅਲਟੀਨੇਟਰ ਨੱਪੀ ਜਾਂਦਾ, ਤੇ ਫਿਰ ਉਹਦਾ ਨੁਕਸਾਨ ਹੀ ਹੈ ਨਾ। ਸਾਧ ਸੰਗਤ ਜੀ, ਉਹ ਫਿਰ ਸਮੇਂ ਸਿਰ ਬ੍ਰੇਕ ਲੱਗੇ ਨਾ, ਗੱਡੀ ਬੱਸ ਵਿੱਚ ਆਵੇ ਤਾਂ ਕਿਤੇ ਮਾਰ ਕੇ ਨੁਕਸਾਨ ਹੀ ਕਰੇਗਾ ਨਾ, ਕਿਉਂਕਿ ਮਰਜ਼ਾਦਾ ਨੂੰ ਭੰਗ ਕੀਤਾ ਹੈ। ਅੱਗ ਹੈ, ਇਹਦੇ ਤੋਂ ਕਿੰਨੇ ਲਾਭ ਮਿਲਦੇ, ਕਿੰਨੇ ਫਾਇਦੇ ਹੈ। ਘਰਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਅੱਗ ਦੁਆਰਾ ਹੀ ਅਸੀਂ ਬਣਾਉਂਦੇ ਹਾਂ, ਪਰ ਉਹ ਕਿੰਨਾ ਚਿਰ ਉਹਦਾ ਸੁੱਖ ਹੈ ਜੇ ਅੱਗ ਚੁੱਲ੍ਹੇ ਦੇ ਵਿੱਚ ਰਹਿੰਦੀ, ਮਰਜ਼ਾਦਾ ਦੇ ਵਿੱਚ। ਅੱਗ ਉਹੋ ਹੀ ਹੁੰਦੀ ਹੈ ਜਦੋਂ ਮਰਜ਼ਾਦਾ ਭੰਗ ਕਰ ਦੇਵੇ। ਘਰਾਂ ਦੇ ਘਰ ਕੀ, ਨਗਰਾਂ ਦੇ ਨਗਰ, ਪਿੰਡਾਂ ਦੇ ਪਿੰਡ ਤਬਾਹ ਕਰ ਦਿੰਦੀ ਹੈ। ਪਾਣੀ ਦੀ ਵੀ ਮਰਜ਼ਾਦਾ ਹੈ, ਦਰਿਆ ਦੇ ਵਿੱਚ ਹੈ। ਜਿੰਨਾ ਚਿਰ ਉਹ ਸੀਮਾ ਦੇ ਵਿੱਚ ਰਹੇ ਉਹਦਾ ਲਾਭ ਹੈ। ਪਾਣੀ ਤੋਂ ਬਹੁਤ ਸਾਰੇ ਫਾਇਦੇ ਆ। ਸਤਿਗੁਰੂ ਜੀ ਨੇ ਕਿਹਾ, ਪਹਿਲਾ ਪਾਣੀ ਜੀਵ ਹੈ, ਜਿਤ ਹਰਿਆ ਸਭ ਕੋਇ। ਪਾਣੀ ਕਰਕੇ ਸਭ ਕੁਝ ਹੈ, ਸੰਸਾਰ ਦੀ ਪੈਦਾਇਸ਼ ਹੈ। ਕਿੰਨਾ ਚਿਰ ਲਾਭ ਹੈ, ਕਿੰਨਾ ਚਿਰ ਸੁੱਖ ਹੈ, ਜਿੰਨਾ ਚਿਰ ਮਰਜ਼ਾਦਾ ਹੈ। ਪਰ ਉਹ ਪਾਣੀ ਸਮੁੰਦਰ ਦਾ, ਦਰਿਆ ਦਾ ਸੀਮਾ ਨੂੰ ਭੰਗ ਕਰ ਦੇਵੇ, ਕਿਨਾਰਿਆਂ ਤੋਂ ਪਾਰ ਹੋ ਜਾਵੇ, ਤੇ ਸਾਧ ਸੰਗਤ ਜੀ ਪਿੰਡਾਂ ਦੇ ਪਿੰਡ ਰੋੜ ਕਰਕੇ ਲੈ ਜਾਂਦਾ ਹੈ। ਆ ਪੰਜਾਬ ਵਿੱਚ ਆਪਨੇ ਦੇਖਿਆ ਨਾ, ਜਿਹੜਾ ਹੜ੍ਹ ਆਇਆ, ਹੜ੍ਹ ਦਾ ਪਾਣੀ ਹੈ, ਪਾਣੀ ਨੂੰ ਉਵੇਂ ਤਰਸਦੇ ਫਿਰਦੇ ਆਪਾਂ, ਪਰ ਪਾਣੀ ਉਹੋ ਹੀ ਹੈ ਜਦੋਂ ਮਰਜ਼ਾਦਾ ਭੰਗ ਕਰ ਦਿੰਦਾ। ਤੇ ਆਪਨੇ ਦੇਖਿਆ ਨਾ ਪੰਜਾਬ ਵਿੱਚ ਘਰਾਂ ਦੀ ਕਿੱਦਾਂ ਦੀ ਹਾਲਤ ਹੋਈ ਹੈ। ਘਰਾਂ ਦੇ ਘਰ ਡੁੱਬੇ ਪਏ ਸਨ, ਕਿੰਨਾ ਜ਼ਿਆਦਾ ਨੁਕਸਾਨ ਹੋਇਆ। ਇਸੇ ਤਰ੍ਹਾਂ ਮਨੁੱਖ ਜਦੋਂ ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ, ਬੜਾ ਸੁਖਾਲਾ ਜੀਵਨ ਬਤੀਤ ਹੁੰਦਾ ਹੈ, ਜ਼ਿੰਦਗੀ ਬੜੀ ਸੌਖੀ ਲੰਘਦੀ ਹੈ। ਪਰ ਜਦੋਂ ਮਰਜ਼ਾਦਾ ਨੂੰ ਭੰਗ ਕਰਦਾ ਫਿਰ ਦੁਖੀ ਹੁੰਦਾ। ਇੱਕ ਵਾਰ ਨਹੀਂ, ਬਾਰ-ਬਾਰ ਦੁਖੀ ਹੁੰਦਾ ਹੈ। ਨਾ ਖਾਣੇ ਯੋਗ ਪਦਾਰਥਾਂ ਨੂੰ ਵੀ ਖਾਈ ਜਾਂਦਾ ਜ਼ੁਬਾਨ ਦੇ ਚਸਕੇ ਕਰਕੇ, ਫਿਰ ਬਾਰ-ਬਾਰ ਦੁਖੀ ਹੁੰਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਹੇ ਐ ਪਿਤਾ ਜੀ, ਐ ਬਾਬਾ ਜੀ, ਮਨ ਮਹਿ ਚੱਲੇ ਵਿਕਾਰ। ਨਾ ਖਾਣੇ ਯੋਗ ਪਦਾਰਥਾਂ ਨੂੰ ਖਾ ਕੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਹੈ, ਕਿਉਂਕਿ ਪਸ਼ੂਆਂ ਦਾ ਪਰਮੇਸ਼ਰ ਨੇ ਆਹਾਰ ਬਣਾਇਆ ਹੈ, ਪਰਿੰਦਿਆਂ ਦਾ, ਜਾਨਵਰਾਂ ਦਾ ਵੱਖਰਾ ਆਹਾਰ ਹੈ, ਸ਼ਾਕਾਹਾਰੀ ਜੀਵਾਂ ਦਾ ਵੱਖਰਾ ਆਹਾਰ ਹੈ, ਮਾਸਾਹਾਰੀਆਂ ਦਾ ਵੱਖਰਾ ਆਹਾਰ ਹੈ। ਇਹ ਪਰਮਾਤਮਾ ਨੇ ਮਨੁੱਖ ਨੂੰ 36 ਪ੍ਰਕਾਰ ਦੇ ਭੋਜਨ ਦਿੱਤੇ ਹੈ। ਇਹ ਛੱਡ ਕੇ ਹੋਰ ਜਿਹੜੇ ਖਾਈ ਜਾਂਦਾ, ਮਰਜ਼ਾਦਾ ਨੂੰ ਭੰਗ ਕਰਦਾ, ਫਿਰ ਦੁਖੀ ਹੁੰਦਾ ਹੈ। ਇਸ ਲਈ ਮਹਾਰਾਜ ਕਹਿੰਦੇ, ਮਨ ਮਹਿ ਚੱਲਹਿ ਵਿਕਾਰ। ਨਾ ਖਾਣੇ ਯੋਗ ਪਦਾਰਥਾਂ ਨੂੰ ਖਾ ਕੇ ਲੋੜ ਤੋਂ ਵੱਧ ਖਾਈ ਜਾਣਾ, ਜਾਂ ਤਾਂ ਬੰਦਾ ਦੁਖੀ ਹੁੰਦਾ, ਰੋਗ ਲੱਗ ਜਾਂਦੇ ਹੈ, ਨਹੀਂ ਤਾਂ ਫਿਰ ਮਨ ਵਿੱਚ ਵਿਕਾਰ ਹੀ ਬਾਰ-ਬਾਰ ਪੈਦਾ ਹੁੰਦੇ ਹਨ। ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ, ਰਤਾ ਪਹਿਨਣ ਮਨ ਰਤਾ। ਫਿਰ ਮਾਤਾ ਜੀ ਕਹਿਣ ਲੱਗੇ, ਐ ਲਾਲ ਜੀ, ਤੁਹਾਡੇ ਵਾਸਤੇ ਸੁੰਦਰ ਪੋਸ਼ਾਕ ਲੈ ਕੇ ਆਈ ਹਾਂ, ਦੇਖੋ ਲਾਲ ਰੰਗ ਦੀ ਬਹੁਤ ਸੋਹਣੀ ਪੋਸ਼ਾਕ ਹੈ। ਤੇ ਮਹਾਰਾਜ ਕਹਿਣ ਲੱਗੇ, ਰੱਤਾ। ਫਿਰ ਪੜੋ ਜੀ, ਰੱਤਾ ਪਹਿਨਣ ਮਨ ਰੱਤਾ। ਜਿਹੜਾ ਮਨ ਪਰਮਾਤਮਾ ਦੇ ਨਾਮ ਦੇ ਵਿੱਚ ਰੱਤਾ ਕਹਿੰਦੇ ਤਦਾਕਾਰ ਨੂੰ, ਇੱਕ ਮਿਕ ਹੋ ਜਾਣਾ। ਪਰਮਾਤਮਾ ਦੇ ਨਾਮ ਦੇ ਵਿੱਚ ਜਿਹੜਾ ਸਾਡਾ ਮਨ ਰੱਤਾ ਹੈ, ਤਦਾਕਾਰ ਹੈ, ਇੱਕ ਮਿਕ ਹੋਇਆ, ਇਹੋ ਹੀ ਆਸਾ ਨੇ ਲਾਲ ਪੋਸ਼ਾਕ ਧਾਰਨ ਕੀਤੀ ਹੈ। ਸੁਪੇਦੀ ਸਤ ਦਾਨ। ਤੇ ਮਾਤਾ ਤ੍ਰਿਪਤਾ ਜੀ ਕਹਿੰਦੇ, ਲਾਲ ਜੀ ਸਫੇਦੀ, ਫਿਰ ਸਫੈਦ ਰੰਗ ਦੀ ਇਹ ਪੋਸ਼ਾਕ ਪਾ ਲਓ, ਇਹ ਬੜੀ ਸੋਹਣੀ ਹੈ। ਸਫੈਦ ਰੰਗ ਦੀ, ਚਿੱਟੇ ਰੰਗ ਦੀ ਬੜੀ ਸੋਹਣੀ ਇਹ ਤੁਹਾਡੇ ਲਈ ਪੋਸ਼ਾਕ ਲਿਆਂਦੀ ਹੈ, ਇਹ ਪਾ ਲਓ। ਤੇ ਮਹਾਰਾਜ ਕਹਿੰਦੇ, ਸਫੇਦੀ ਸਤ ਦਾਨ। ਸਤ ਸਰੂਪ ਜੋ ਪਰਮਾਤਮਾ ਹੈ, ਸਤ ਚੇਤਨ ਆਨੰਦ ਪਰਮੇਸ਼ਰ ਦਾ ਜੋ ਸਰੂਪ ਹੈ, ਸਦੀਵੀ ਕਾਲ ਵਾਸਤੇ ਸਤ ਸੱਚਾ ਰਹਿਣ ਵਾਲਾ ਹੈ, ਜੋ ਆਦਿ ਸੱਚ, ਜੁਗਾਦਿ ਸੱਚ ਹੈ, ਭੀ ਸੱਚ।
ਨਾਨਕ ਹੋਸੀ ਭੀ ਸੱਚ, ਕਦੇ ਵੀ ਜਾਣ ਵਾਲਾ ਕਿਤੇ ਨਹੀਂ। ਪਰਮਾਤਮਾ ਚਲਾਏਮਨ ਹੋਣ ਵਾਲਾ ਨਹੀਂ, ਅਚਲ ਸਰੂਪ ਸੱਚ ਹੈ। ਮਹਾਰਾਜ ਕਹਿੰਦੇ ਐਸਾ ਉਹ ਪਰਮੇਸ਼ਰ ਦਾ ਸਰੂਪ ਹੈ। ਸੱਚੇ ਪਰਮਾਤਮਾ ਤੋਂ ਗਿਆਨ ਰੂਪੀ ਦਾਨ ਜੋ ਲੈਣਾ ਹੈ। ਸੁਪੇਦੀ ਇਹੋ ਹੀ ਅਸਾਂ ਨੇ ਇਹ ਮਾਤਾ ਜੀ ਸਫੈਦ ਰੰਗ ਦੀ ਪੋਸ਼ਾਕ ਨੂੰ ਧਾਰਨ ਕੀਤਾ ਹੈ। ਸੁਪੇਦੀ ਸਤ ਦਾਨ, ਦਾਨ ਜਿਹੜਾ ਗਿਆਨ ਪਰਮੇਸ਼ਰ ਤੋਂ ਪ੍ਰਾਪਤ ਕੀਤਾ ਹੈ। ਹੋਰ ਜਗਤ ਦੇ ਅੰਦਰ ਜਿਹੜਾ ਗਿਆਨ ਉਹ ਵੰਡਣਾ ਹੈ। ਉਪਦੇਸ਼ ਰੂਪੀ ਜਿਹੜਾ ਪ੍ਰਸ਼ਾਦ ਜਗਤ ਨੂੰ ਵਰਤਾਵਣਾ ਹੈ। ਇਹੋ ਹੀ ਅਸਾਂ ਨੇ ਚਿੱਟੇ ਰੰਗ ਦੀ ਸਫੈਦ ਪੋਸ਼ਾਕ ਧਾਰਨ ਕੀਤੀ ਹੈ। ਨੀਲੀ ਸਿਆਹੀ ਕਦਾ ਕਰਨੀ। ਫਿਰ ਕਹਿਣ ਲੱਗੇ ਮਾਤਾ ਜੀ, ਕਹਿੰਦੇ ਕਿ ਇਹ ਲਾਲ ਜੀ, ਇਹ ਨੀਲੇ ਰੰਗ ਦੀ ਪੋਸ਼ਾਕ ਬਹੁਤ ਸੋਹਣੀ ਹੈ, ਇਹ ਪਾ ਲਵੋ। ਤੇ ਮਹਾਰਾਜ ਕਹਿੰਦੇ ਨੀਲੀ ਸਿਆਹੀ ਕਦਾ ਕਰਨੀ। ਸਿਆਹੀ ਕਾਲੇ ਰੰਗ ਦੀ ਹੁੰਦੀ ਹੈ। ਤੇ ਕਾਲੇ ਕੀ ਹਨ? ਪਾਪ। ਮਨ ਜਿਹੜਾ ਹੈ ਪਾਪ ਕਰਮਾਂ ਦੀ ਮਲੀਨਤਾ ਕਰਕੇ ਕਾਲਾ ਹੋ ਜਾਂਦਾ ਹੈ। ਤੇ ਸਤਿਗੁਰੂ ਜੀ ਉਪਦੇਸ਼ ਦਿੰਦੇ ਆ ਨੀਲੀ ਸਿਆਹੀ ਕਦਾ ਕਰਨੀ। ਕਹਿੰਦੇ ਜਿਹੜੇ ਪਾਪ ਕਰਮਾਂ ਨੂੰ ਕਦਾ ਕੱਟਣਾ ਹੈ ਨਾ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਭਜਨ ਦੁਆਰਾ ਪਰਮਾਤਮਾ ਦਾ ਨਾਮ ਜਪ ਜਪ ਕਰਕੇ। ਕਿਉਂਕਿ ਜਿਵੇਂ ਜਿਵੇਂ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਆ, ਗੁਣ ਗਾਵਤ ਤੇਰੀ ਉਤਰਸ ਮੈਲ, ਤਿਵੇਂ ਤਿਵੇਂ ਅੰਦਰ ਦੀ ਮੈਲ ਦੂਰ ਹੁੰਦੀ ਹੈ। ਜਿਵੇਂ ਜਿਵੇਂ ਪਰਮਾਤਮਾ ਦਾ ਭਜਨ ਕੀਤਾ ਜਾਂਦਾ ਹੈ, ਤਿਵੇਂ ਤਿਵੇਂ ਜੀਵ ਦੇ ਅੰਦਰ ਦੀ ਮੈਲ ਦੂਰ ਹੁੰਦੀ, ਮਨ ਨਿਰਮਲ ਹੁੰਦਾ ਜਾਂਦਾ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਇਹ ਮਾਤਾ ਜੀ ਨੀਲੀ ਸਿਆਹੀ ਕਦਾ ਕਰਨੀ। ਕਦਾ ਕਰਨੀ, ਕਦਾ ਕੱਟਣਾ ਜਿਹੜਾ ਹੈ ਨਾ, ਇਹੋ ਸਾਨੂੰ ਨੀਲੀ ਪੋਸ਼ਾਕ ਧਾਰਨ ਕੀਤੀ ਹੈ। ਅੰਦਰ ਦੀ ਸਿਆਹੀ ਕਾਲੀ ਜੋ ਮਲੀਨ ਮਨ ਤੇ ਲੱਗੀ ਹੋਈ ਹੈ ਨਾ, ਇਹੋ ਹੀ ਅਸਾਂ ਨੇ ਪੋਸ਼ਾਕ ਧਾਰਨ ਕੀਤੀ ਹੈ। ਪਹਿਰਨ ਪੈਰ ਧਿਆਨ। ਔਰ ਹਜੂਰ ਫਰਮਾਉਂਦੇ ਹੈ ਪਹਿਰਨ ਪੈਰ ਧਿਆਨ। ਫਿਰ ਕਹਿਣ ਲੱਗੇ ਕਿ ਜਿਹੜਾ ਰੱਖਿਅਕ ਚੋਲਾ ਤੁਹਾਡੇ ਵਾਸਤੇ ਲਿਆਂਦਾ ਹੈ, ਅੰਗ ਰੱਖਿਅਕ ਚੋਲਾ, ਜਿਹਨੂੰ ਤਣੀਆਂ ਵਾਲਾ ਚੋਲਾ ਆਖਿਆ ਜਾਂਦਾ ਹੈ। ਕਹਿਣ ਲੱਗੇ ਮਾਤਾ ਜੀ ਕਹਿੰਦੇ ਇਹ ਲਾਲ ਜੀ ਫਿਰ ਇਹ ਅੰਗ ਰੱਖਿਅਕ ਚੋਲਾ ਹੀ ਧਾਰਨ ਕਰ ਲਓ, ਇਹ ਬਹੁਤ ਸੋਹਣਾ ਹੈ ਤਣੀਆਂ ਵਾਲਾ ਚੋਲਾ। ਮਹਾਰਾਜ ਕਹਿੰਦੇ ਪਹਿਰਨ ਪੈਰ ਧਿਆਨ। ਪਰਮਾਤਮਾ ਦੇ ਪੈਰ ਨਾਮ ਰੂਪੀ ਚਰਨਾਂ ਜਦੋਂ ਧਿਆਨ ਧਾਰਨਾ ਹੈ, ਇਹੋ ਹੀ ਅਸਾਂ ਨੇ ਇਹ ਅੰਗ ਰੱਖਿਅਕ ਜਾਂ ਤਣੀਆਂ ਵਾਲਾ ਚੋਲਾ ਪਹਿਨਿਆ ਹੋਇਆ ਹੈ। ਕਮਰ ਬੰਦ ਸੰਤੋਖ ਕਾ। ਫਿਰ ਮਾਤਾ ਜੀ ਕਹਿੰਦੇ ਕਿ ਤੁਹਾਡੇ ਲਈ ਕਮਰ ਕੱਸਾ ਲਿਆਂਦਾ, ਇਹ ਲਾਲ ਜੀ ਕਮਰ ਕੱਸਾ ਕਰ ਲਓ। ਤੇ ਮਹਾਰਾਜ ਕਹਿੰਦੇ ਕਮਰ ਬੰਦ ਸੰਤੋਖ ਕਾ। ਕਹਿਣ ਲੱਗੇ ਜੋ ਮਨ ਨੂੰ ਸੰਤੋਖੀ ਬਣਾ ਕੇ ਰੱਖਣਾ ਹੈ। ਸ਼ੁਭ ਗੁਣ ਜਿਹੜਾ ਸੰਤੋਖ ਦਾ ਹੈ ਨਾ, ਜਿਹਦੇ ਸਮਾਨ ਕਹਿੰਦੇ ਕਿ ਸੰਸਾਰ ਦਾ ਕੋਈ ਵੀ ਸੁੱਖ ਨਹੀਂ ਹੈ। ਜਿਸ ਮਨੁੱਖ ਦੇ ਮਨ ਦੇ ਅੰਦਰ ਸੰਤੋਖ ਦਾ ਗੁਣ ਆ ਜਾਂਦਾ ਹੈ, ਉਹਦੇ ਵਰਗਾ ਕੋਈ ਸੁਖੀ ਨਹੀਂ ਸੰਸਾਰ ਦੇ ਅੰਦਰ ਗਿਣਿਆ ਜਾਂਦਾ। ਸਮ ਸੰਤੋਖ ਨ ਔਰ ਸੁਖ। ਕਹਿੰਦੇ ਹਨ ਕਿ ਸੰਤੋਖ ਦੇ ਸਮਾਨ ਕੋਈ ਦੁਨੀਆ ਦਾ ਸੁਖੀ ਬੰਦਾ ਨਹੀਂ ਹੈ। ਜਿਹੜਾ ਬੰਦਾ ਸੰਤੋਖੀ ਹੈ ਨਾ, ਰੱਬ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ, ਉਹਦੇ ਵਰਗਾ ਕੋਈ ਸੁਖੀ ਪੁਰਸ਼ ਨਹੀਂ ਮੰਨਿਆ ਜਾਂਦਾ। ਐਸਾ ਇਹ ਸ਼ੁਭ ਗੁਣ ਹੈ। ਤੇ ਮਹਾਰਾਜ ਕਹਿਣ ਲੱਗੇ, ਕਹਿੰਦੇ ਕਿ ਜਿਹੜੇ ਸੰਸਾਰ ਦੇ ਅੰਦਰ ਆਸਾ ਰੂਪੀ ਨਦੀ ਹੈ ਨਾ, ਇਹਦੇ ਵਿੱਚ ਮਨ ਨੂੰ ਰੁੜ ਨਹੀਂ ਦੇਣਾ, ਮਨ ਨੂੰ ਲਾਲਚੀ ਲੋਭੀ ਨਹੀਂ ਬਣ ਦੇਣਾ। ਐਸਾ ਮਨ ਨੂੰ ਸੰਤੋਖ ਰੂਪੀ ਕਮਰ ਕੱਸਾ ਕੀਤਾ ਹੋਇਆ, ਕੱਸ ਕੇ ਰੱਖਿਆ ਹੈ। ਮਨ ਨੂੰ ਪਰਮਾਤਮਾ ਦੀ ਰਜ਼ਾ ਵਿੱਚ ਚੱਲਣ ਦੇ ਵਾਸਤੇ ਇਹ ਬੰਨ੍ਹ ਕੇ ਰੱਖਿਆ ਹੈ। ਧਨ ਜੋਬਨ ਤੇਰਾ ਨਾਮ। ਔਰ ਇਹੋ ਸਤਿਗੁਰੂ ਜੀ ਕਹਿੰਦੇ ਕਿ ਅਕਾਲ ਪੁਰਖ ਪਰਮੇਸ਼ਰ ਦਾ ਜੋ ਨਾਮ ਜਪਣਾ, ਇਹੋ ਸਾਡੇ ਵਾਸਤੇ ਧਨ ਹੈ। ਔਰ ਜਵਾਨੀ ਕੀ ਹੈ? ਕਹਿੰਦੇ ਹਨ ਜਿਹੜੀ ਪਰਮਾਤਮਾ ਦੀ ਪ੍ਰਾਪਤੀ, ਪਤੀ ਪਰਮੇਸ਼ਰ ਨੂੰ ਪਾਉਣ ਦੀ ਸ਼ੌਂਕ ਅਵਸਥਾ ਰੂਪ ਇਹ ਜਵਾਨੀ ਹੈ। ਧਨ ਜੋਬਨ ਤੇਰਾ ਨਾਮ। ਇਹ ਪਰਮਾਤਮਾ ਸਾਡੇ ਕੋਲ ਧਨ ਆਪ ਜੀ ਦਾ ਨਾਮ ਰੂਪੀ ਧਨ ਹੈ। ਜਵਾਨੀ ਦਾ ਮਾਣ ਕੀ ਹੈ? ਉਹ ਹੈ ਪਰਮਾਤਮਾ ਸ਼ੌਂਕ ਅਵਸਥਾ। ਇਉਂ ਸਤਿਗੁਰੂ ਜੀ ਜਗਿਆਸੂ ਨੂੰ ਵੀ ਨਾਲ ਨਾਲ ਉਪਦੇਸ਼ ਦੇ ਰਹੇ, ਇਹ ਜਗਿਆਸੂ ਇਹ ਮਨ ਵਿੱਚ ਭਾਵਨਾ ਧਾਰਨ ਕਰਕੇ ਪਰਮੇਸ਼ਰ ਨੂੰ ਯਾਦ ਕਰਿਆ ਕਰ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ। ਤੇ ਜਦੋਂ ਮਾਤਾ ਤ੍ਰਿਪਤਾ ਦੀ ਚੁੱਪ ਹੋ ਗਏ, ਬਾਬਾ ਮਹਿਤਾ ਕਾਲੂ ਜੀ ਕਹਿਣ ਲੱਗੇ, ਐ ਪੁੱਤਰ ਜੀ ਕਿਉਂ ਨਹੀਂ ਤੁਸੀਂ ਪਹਿਨ ਲੈਂਦੇ? ਇਹ ਪੋਸ਼ਾਕਾਂ ਸੁੰਦਰ ਪੋਸ਼ਾਕਾਂ ਤੁਹਾਡੇ ਵਾਸਤੇ ਧਾਰਨ ਲੈ ਕੇ ਆਏ ਹਨ ਤੁਹਾਡੇ ਮਾਤਾ ਜੀ।
ਤੇ ਸਤਿਗੁਰੂ ਜੀ ਕਹਿਣ ਲੱਗੇ, ਕਹਿੰਦੇ ਹਨ, ਫਿਰ ਪੜ੍ਹੋ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਹਿਣ ਲੱਗੇ, ਇਹ ਬਾਬਾ, ਇਹ ਪਿਤਾ ਜੀ, ਹੋਰ ਜਿਹੜੇ ਇਸ ਸੰਸਾਰ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਬਹੁਤੇ ਮਹਿੰਗੇ ਮੁੱਲ ਵਾਲੇ ਜਾਂ ਫਿਰ ਹੋਰ ਤਰ੍ਹਾਂ ਤਰ੍ਹਾਂ ਦੀ ਜਿਹੜੀਆਂ ਪੋਸ਼ਾਕਾਂ ਨੂੰ ਧਾਰਨ ਕਰਨਾ ਹੈ, ਤਨ ਤੇ ਕੱਪੜੇ ਪਾਉਣੇ ਹਨ। ਜਿਤ ਪੈਦੈ ਤਨ ਪੀੜੀਐ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ। ਇਹਨਾਂ ਵਿੱਚ ਮਨ ਪਰਚਾ ਕੇ ਬਾਰ-ਬਾਰ ਖੁਸ਼ ਹੋਈ ਜਾਣਾ ਕਿ ਮੈਂ ਬਹੁਤ ਮਹਿੰਗੇ ਮੁੱਲ ਵਾਲੇ ਕੱਪੜੇ ਪਾਏ ਐ। ਇਸ ਪ੍ਰਕਾਰ ਖੁਸ਼ੀ ਹੋ ਜਾਣਾ, ਬਾਰ-ਬਾਰ ਖੁਸ਼ ਹੋਈ ਜਾਂਦਾ ਆਪਣੇ ਤਨ ਤੇ ਪਾਏ ਹੋਏ ਮਹਿੰਗੇ ਕੱਪੜਿਆਂ ਨੂੰ ਦੇਖ ਕਰਕੇ। ਖੁਆਰ ਕਹਿੰਦੇ ਜਿਹੜੀ ਖੁਸ਼ੀ ਹੈ ਨਾ, ਜੀਵ ਨੂੰ ਖੁਆਰ ਕਰਨ ਵਾਲੀ ਹੈ। ਜਿਤ ਪੈਦੈ ਤਨ ਪੀੜੀਐ। ਜਿਨ੍ਹਾਂ ਤਰ੍ਹਾਂ ਤਰ੍ਹਾਂ ਦੇ ਰੰਗ ਬਰੰਗੇ ਚਮਕੀਲੇ ਭੜਕੀਲੇ ਕੱਪੜਿਆਂ ਨੂੰ ਪਾਉਣੇ ਕਰਕੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਹੈ। ਮਨ ਜਿਹੜਾ ਹੈ ਦੁਖੀ ਹੁੰਦਾ, ਪੀੜਿਤ ਹੁੰਦਾ, ਦੁਖੀ ਹੁੰਦਾ ਬਾਰ-ਬਾਰ। ਜਿਤ ਪੈਦੈ ਮਨ ਪੀੜੀਐ। ਮਨ ਮਹਿ ਚੱਲਹਿ ਵਿਕਾਰ। ਤਨ ਦੁਖੀ ਹੁੰਦਾ ਹੈ ਤੇ ਮਨ ਦੇ ਵਿੱਚ ਵਿਕਾਰ ਪੈਦਾ ਹੁੰਦੇ ਹੈ। ਮਨ ਵਿਕਾਰੀ ਹੋ ਜਾਂਦਾ ਤੇ ਤਨ ਨੂੰ ਫਿਰ ਦੁਖੀ ਹੋਣਾ ਪੈਂਦਾ ਹੈ, ਕਿਉਂਕਿ ਸਭ ਕੁਝ ਕਰਦਾ ਤਾਂ ਮਨ ਹੈ, ਤਨ ਦਾ ਤਾਂ ਇੱਕ ਵਸੀਲਾ ਹੈ। ਕਿਉਂਕਿ ਅਸੀਂ ਕਹਿੰਦੇ ਆ ਨਾ, ਜੋ ਕੁਝ ਵੀ ਦੇਖਣਾ ਹੁੰਦਾ, ਦੇਖਣ ਨੂੰ ਮਨ ਕਰ ਰਿਹਾ ਤੇ ਮੇਰਾ ਇਹ ਦੇਖਣ ਨੂੰ ਮਨ ਕਰ ਰਿਹਾ, ਬੋਲਣ ਨੂੰ ਮਨ ਕਰ ਰਿਹਾ, ਸੁਣਨ ਨੂੰ ਮਨ ਕਰ ਰਿਹਾ, ਕਿਤੇ ਜਾਣ ਨੂੰ ਮਨ ਕਰ ਰਿਹਾ, ਕੁਝ ਖਾਣ ਨੂੰ ਮਨ ਕਰ ਰਿਹਾ, ਸਭ ਕੁਝ ਮਨ ਹੀ ਕਰ ਰਿਹਾ। ਤਨ ਤੇ ਫਿਰ ਇੱਕ ਵਸੀਲਾ ਹੀ ਹੋਇਆ ਨਾ, ਸਭ ਕੁਝ ਮਨ ਹੀ ਕਰਦਾ, ਖਾਣਾ ਬੋਲਣਾ ਜੋ ਕੁਝ ਵੀ ਹੈ ਉਹ ਮਨ ਹੀ ਬਾਰ-ਬਾਰ ਸਾਧ ਸੰਗਤ ਜੀ ਕਰਦਾ। ਤੇ ਤਨ ਇੰਦਰੀ ਤਾਂ ਅੱਗੇ ਫਿਰ ਮਨ ਦੇ ਪ੍ਰੇਰੇ ਹੋਏ ਉਸੇ ਤਰ੍ਹਾਂ ਹੀ ਕਰੀ ਜਾਂਦੇ ਹੈ। ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਮਨ ਮਹਿ ਚੱਲਹਿ ਵਿਕਾਰ। ਇਹ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਵੀ ਮਰਜ਼ਾਦਾ ਹੈ, ਕੱਪੜੇ ਪਹਿਨਣ ਦੀ ਵੀ ਮਰਜ਼ਾਦਾ ਹੈ। ਜੋ ਮਰਜ਼ਾਦਾ ਦੇ ਵਿੱਚ ਰਹਿ ਕਰਕੇ ਤਨ ਤੇ ਵਸਤਰ ਧਾਰਨ ਕਰਨੇ ਹੈ, ਉਹ ਕੋਈ ਜੀਵ ਦੇ ਵਾਸਤੇ ਲਾਹੇਵੰਦ ਹੈ। ਕਿਉਂਕਿ ਕੱਪੜਾ ਜਿਹੜਾ ਹੁੰਦਾ ਹੈ ਨਾ, ਤਨ ਢੱਕਣ ਦੇ ਵਾਸਤੇ ਹੁੰਦਾ ਹੈ, ਇੱਜ਼ਤ ਢੱਕਣ ਦੇ ਵਾਸਤੇ, ਤਨ ਦਿਖਾਉਣ ਵਾਸਤੇ ਨਹੀਂ ਹੋਇਆ ਕਰਦਾ। ਪਰ ਸਾਧ ਸੰਗਤ ਖਿਮਾ ਕਰਨਾ, ਅੱਜ ਸਮਾਂ ਹੀ ਕੁਝ ਇੱਦਾਂ ਦਾ ਚੱਲਦਾ ਪਿਆ ਕਿ ਤਨ ਦੇ ਉੱਪਰ ਪੂਰਾ ਕੱਪੜਾ ਵੀ ਅਸੀਂ ਨਹੀਂ ਪਹਿਨਦੇ। ਸਮਾਂ ਹੀ ਕੁਝ ਇੱਦਾਂ ਦਾ ਚੱਲ ਰਿਹਾ ਹੈ। ਗੁਰੂ ਘਰ ਦੇ ਵਿੱਚ ਆਉਣੋਂ ਵੀ ਸਾਧ ਸੰਗਤ ਜੀ ਬਹੁਤਾ ਨਹੀਂ ਤਾਂ ਗੁਰੂ ਘਰ ਦੇ ਵਿੱਚ ਆਉਣ ਲੱਗਿਆ ਤਾਂ ਸਾਨੂੰ ਤਨ ਤੇ ਕੱਪੜਾ ਪੂਰਾ ਪਾ ਕੇ ਆਉਣਾ ਚਾਹੀਦਾ ਹੈ ਨਾ, ਬਹੁਤਾ ਨਹੀਂ ਕਰ ਸਕਦੇ। ਤਾਂ ਵਿਸ਼ੇਸ਼ ਕਰਕੇ ਗੁਰੂ ਘਰ ਸਤਿਗੁਰੂ ਜੀ ਦੀ ਸੰਗਤ ਵਿੱਚ ਆਉਣ ਲੱਗਿਆ ਤਾਂ ਸੁਚੇਤ ਹੋ ਕਰਕੇ ਰਹਿਣਾ ਚਾਹੀਦਾ ਹੈ ਨਾ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ, ਮਨ ਮਹਿ ਚੱਲਹਿ ਵਿਕਾਰ। ਕਿਉਂਕਿ ਜਿੱਦਾਂ ਦੀ ਚਮਕੀਲੇ ਭੜਕੀਲੇ ਕੱਪੜੇ ਪਾਉਣੇ, ਉੱਦਾਂ ਦੇ ਮਨ ਵਿੱਚ ਵਿਕਾਰ ਚੱਲਦੇ ਹੈ। ਕੱਲ੍ਹ ਵੀ ਬੇਨਤੀ ਕੀਤੀ ਸੀ, ਇਹ ਬੰਦਗੀ ਕਰਨ ਵਾਲੇ ਪਰਮੇਸ਼ਰ ਦੇ ਪਿਆਰੇ ਸਤਿਪੁਰਸ਼ਾਂ ਦੇ ਬਚਨ ਹੈ, ਜਿਨ੍ਹਾਂ ਨੇ ਜੀਵਨ ਦੇ ਵਿੱਚ ਕਮਾਇਆ ਹੈ ਕਿ ਜੇਕਰ ਚਮਕੀਲੇ ਭੜਕੀਲੇ ਕੱਪੜੇ ਪਾਈਏ ਤੇ ਸਾਧ ਸੰਗਤ ਜੀ ਮਨ ਵਿੱਚ ਵਿਕਾਰ ਜ਼ਰੂਰ ਪੈਦਾ ਹੁੰਦੇ ਹੈ। ਚਮਕੀਲੇ ਭੜਕੀਲੇ ਕੱਪੜੇ ਪਾਉਣ ਨਾਲ, ਸਾਦੇ ਕੱਪੜੇ ਪਾਉਣੇ ਕਰਕੇ, ਸਾਦਾ ਲਿਬਾਸ ਤਨ ਤੇ ਧਾਰਨ ਕਰਨੇ ਕਰਕੇ ਮਨ ਵਿੱਚ ਸਾਦਗੀ ਵਿੱਚ ਆਉਂਦਾ, ਨਿਮਰਤਾ ਵਿੱਚ ਆਉਂਦਾ ਹੈ। ਇਹ ਜਿਨ੍ਹਾਂ ਨੇ ਪ੍ਰੈਕਟੀਕਲ ਕੀਤਾ ਉਹ ਆਪ ਮੁਹਾਰੇ ਹੋ ਕਰਕੇ ਬੋਲ ਕੇ ਦੱਸਦੇ ਹੈ। ਗਰੀਬ ਨਵਾਜ ਤਾਂ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਮਨ ਮਹਿ ਚੱਲਹਿ ਵਿਕਾਰ। ਕਹਿੰਦੇ ਹਨ ਕਿ ਮਨ ਵਿੱਚ ਵਿਕਾਰ ਹੀ ਫਿਰ ਜੀਵ ਦੇ ਚੱਲਣ ਲੱਗ ਪੈਂਦੇ ਹਨ, ਚਮਕੀਲੇ ਭੜਕੀਲੇ ਕੱਪੜੇ ਪਾਉਣੇ ਕਰਕੇ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ, ਘੋੜੇ ਪਾਖਰ ਸੋਇਨੇ ਸਾਖਤ। ਤੇ ਫਿਰ ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ, ਐ ਪੁੱਤਰ ਜੀ, ਇਹ ਘੋੜੀ ਲੈ ਕਰਕੇ ਆਏ ਦੇ ਤੇ ਅਸਵਾਰ ਹੋ ਜਾਵੋ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਘੋੜੇ ਪਾਖਰ ਸੋਇਨੇ ਸਾਖਤ। ਕਹਿੰਦੇ ਘੋੜੇ ਘਰ ਦੇ ਵਿੱਚ ਪਰਮਾਤਮਾ ਨੇ ਸਭ ਕੁਝ ਦਿੱਤਾ, ਘੋੜੇ ਦੇ ਅਸਵਾਰ ਹੋ ਜਾਇਆ ਕਰੋ, ਫਿਰ ਸੁੰਦਰ ਇਹਦੇ ਉੱਪਰ ਕਾਠੀ ਪਾਇਆ ਕਰੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਘੋੜੇ ਪਾਖਰ ਸੋਇਨੇ ਸਾਖਤ। ਸੋਇਨੇ ਦੀ ਜਿਹੜੀ ਕਾਠੀ ਪਾਉਣੀ ਹੈ, ਫਿਰ ਉਹਦੇ ਉੱਪਰ ਅਸਵਾਰੀ ਕਰਨੀ ਹੈ। ਇਹ ਸਤਿਗੁਰੂ ਜੀ ਦੱਸਦੇ ਹਨ। ਫਿਰ ਪੜੋ ਜੀ, ਪਾਖਰ ਸੋਇਨੇ ਸਾਖਤ।
ਕਹਿੰਦੇ ਹਨ ਕਿ ਜਿਹੜਾ ਧਰਮ ਧਾਰਨ ਕੀਤਾ ਹੈ ਨਾ, ਧਰਮ ਰੂਪੀ ਘੋੜੇ ਤੇ ਅਸਾਂ ਨੇ ਅਸਵਾਰ ਹੋਣਾ ਕੀਤਾ ਹੈ। ਧਰਮ ਰੂਪੀ ਘੋੜਾ ਅਸਾਂ ਨੇ ਧਾਰਨ ਕੀਤਾ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿਣ ਲੱਗੇ ਘੋੜੇ ਪਾਖਰ ਜਿਹੜਾ ਅਸਵਾਰੀ ਕਰਨਾ ਕੀਤੀ ਹੈ। ਸੋਇਨੇ ਸਾਖਤ, ਤੇ ਸਾਖਤ ਹੁੰਦੀ ਹੈ ਜਿਵੇਂ ਸਾਧ ਸੰਗਤ ਜੀ ਜੋ ਜਦੋਂ ਘੋੜੇ ਦੇ ਉੱਪਰ ਕਾਠੀ ਪਾਈ ਜਾਂਦੀ ਹੈ ਨਾ, ਤੇ ਸਾਧ ਸੰਗਤ ਜੀ ਪਿੱਛੋਂ ਦੀ ਜਿਹੜੀ ਉਹਦੀ ਇੱਕ ਤਾਂ ਅੱਗੇ ਮੂੰਹ ਦੇ ਵਿੱਚ ਵਾਗ ਪਾ ਕਰਕੇ ਜਿਵੇਂ ਕੜਿਆਲ ਦੇ ਕਰਕੇ ਫਿਰ ਵਾਗ ਅੱਗੇ ਹੁੰਦੀ, ਇੱਕ ਪਿੱਛੇ ਨੂੰ ਹੁੰਦੀ ਹੈ। ਉਹ ਪੂਛ ਦੇ ਹੇਠਾਂ ਪਾਈ ਜਾਂਦੀ, ਕਾਠੀ ਅੱਗੇ ਨਾ ਚਲੀ ਜਾਵੇ। ਜਿਹੜਾ ਬੈਠਣ ਵਾਲਾ ਅਸਵਾਰੀ ਕਰਨ ਵਾਲਾ, ਘੋੜੇ ਦੀ ਅਸਵਾਰੀ ਕਰਨ ਵਾਲਾ, ਉਹਨੂੰ ਪਰੇਸ਼ਾਨੀ ਨਾ ਹੋਵੇ। ਇੱਕਦਮ ਘੋੜਾ ਰੁਕੇਗਾ ਤੇ ਕਾਠੀ ਅੱਗੇ ਜਾਵੇਗੀ ਤੇ ਸਵਾਰੀ ਜਿਹੜਾ ਉਹ ਧਰਤੀ ਤੇ ਡਿੱਗ ਪਵੇਗਾ। ਉਹ ਸਾਰਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਪ੍ਰਕਾਰ ਮਹਾਰਾਜ ਕਹਿਣ ਲੱਗੇ ਸੋਇਨੇ ਸਾਖਤ, ਇਹ ਜਿਹੜੀ ਸੋਇਨੇ ਦੀ ਸਾਖਤ ਧਾਰਨ ਕਰਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਅਸਾਂ ਨੇ ਸ਼ੁਭ ਗੁਣਾਂ ਰੂਪੀ ਸੋਇਨੇ ਦੀ ਸਾਖਤ ਨੂੰ ਧਾਰਨ ਕਰਨਾ ਕੀਤਾ। ਫਿਰ ਇਹ ਪੰਕਤੀ ਪੜੋ ਜੀ। ਘੋੜੇ ਪਾਖਰ ਸੋਇਨੇ ਸਾਖਤ। ਸਤਿਗੁਰੂ ਜੀ ਕਹਿਣ ਲੱਗੇ ਧਰਮ ਰੂਪੀ ਘੋੜਾ ਧਾਰਨ ਕੀਤਾ ਹੈ। ਇਹ ਧਰਮ ਰੂਪ ਘੋੜੇ ਤੇ ਅਸਾਂ ਨੇ ਅਸਵਾਰ ਹੋਣਾ ਕੀਤਾ ਹੈ। ਫਿਰ ਧਰਮ ਦੇ ਮਾਰਗ ਤੇ ਚੱਲਣ ਵਾਸਤੇ ਸ਼ੁਭ ਗੁਣ ਹੋਣੇ ਜ਼ਰੂਰੀ ਹੈ। ਇਸ ਕਰਕੇ ਜਿਹੜਾ ਮਨ ਨੂੰ ਸ਼ੁੱਧ ਕਰਨਾ ਹੈ, ਸ਼ੁਭ ਗੁਣਾਂ ਦਾ ਧਾਰਨ ਕਰਕੇ ਹੋਈ ਅਸਾਂ ਨੇ ਸਾਖਤ ਧਾਰਨ ਕੀਤੀ ਹੈ। ਤੇਰੀ ਵਾਟ। ਫਿਰ ਕਹਿੰਦੇ ਇਹ ਪਰਮਾਤਮਾ ਪਰਮੇਸ਼ਰ ਦੇ ਸਨਮੁਖ ਹੋ ਕਰਕੇ ਉਚਾਰਦੇ ਹੈ। ਔਰ ਬਾਬਾ ਕਲਿਆਣ ਚੰਦ ਜੀ ਦੇ ਬੇਨਤੀ ਕਰਨ ਤੇ ਵੀ ਨਾਲ ਉਪਦੇਸ਼ ਦੇ ਰਹੇ ਹੈ। ਸਤਿਗੁਰੂ ਜੀ ਕਹਿੰਦੇ ਬੂਝਣ ਤੇਰੀ ਵਾਟ, ਤੇ ਵਾਟ ਧਰਮ ਰੂਪੀ ਘੋੜੇ ਤੇ ਫਿਰ ਵਾਟ ਜਿਵੇਂ ਰਸਤੇ ਤੇ ਘੋੜਾ ਚੱਲਦਾ, ਕਹਿੰਦੇ ਕਿ ਪਰਮੇਸ਼ਰ ਦੇ ਵਾਹਿਗੁਰੂ ਦੇ ਸਰੂਪ ਨੂੰ ਬੁੱਝਣ ਰੂਪੀ ਵਾਟ ਅਸਾਂ ਨੇ ਧਾਰਨ ਕੀਤੀ ਹੈ। ਪਰਮੇਸ਼ਰ ਵਾਹਿਗੁਰੂ ਦੇ ਸਰੂਪ ਨੂੰ ਜੋ ਯਾਦ ਕਰਨਾ ਹੈ, ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਪੁੱਛਣਾ, ਇਹੋ ਹੀ ਅਸਾਂ ਨੇ ਵਾਟ ਧਾਰੀ ਹੈ। ਤਰਕਸ ਤੀਰ ਕਮਾਨ ਸਾਂਗ। ਫਿਰ ਕਹਿੰਦੇ ਜੀ ਪੱਥਾ ਲੈ ਲਓ, ਤੀਰ ਲੈ ਲਓ। ਇਸ ਪ੍ਰਕਾਰ ਤੁਸੀਂ ਜਾਂ ਫਿਰ ਬਾਬਾ ਕਲਿਆਣ ਚੰਦ ਜੀ ਕਹਿੰਦੇ ਆ ਪੁੱਤਰ ਜੀ, ਜਾਂ ਫਿਰ ਕੋਈ ਤੁਸੀਂ ਫੌਜ ਦੇ ਵਿੱਚ ਨੌਕਰੀ ਕਰ ਲਓ, ਸ਼ਸਤਰ ਧਾਰਨ ਕਰਕੇ ਰੱਖ ਲਿਆ ਕਰੋ। ਤੇ ਮਹਾਰਾਜ ਕਹਿੰਦੇ ਆ ਪਿਤਾ ਜੀ ਆਪਾਂ ਸ਼ਸਤਰ ਧਾਰਨ ਕੀਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤਰਕਸ। ਫਿਰ ਪੜੋ ਜੀ। ਤਰਕਸ ਤੀਰ ਕਮਾਨ ਸਾਂਗ। ਕਹਿੰਦੇ ਹਨ ਕਿ ਜਿਹੜਾ ਸ਼ੁਭ ਗੁਣਾਂ ਪੱਥੇ ਨੂੰ ਧਾਰਨ ਕੀਤਾ ਹੈ, ਤਰਕਸ ਤੀਰ। ਫਿਰ ਕਹਿੰਦੇ ਪ੍ਰੇਮ ਰੂਪੀ ਤੀਰ ਧਾਰਨ ਕੀਤਾ ਹੋਇਆ ਹੈ। ਕਮਾਨ ਜਿਹੜਾ ਸ਼ੁਭ ਗੁਣ ਧਾਰਨ ਕਰਨੇ ਆ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਉਚਾਰਨ ਕੀਤਾ ਕਮਾਨ ਸਾਂਗ, ਸ਼ਾਂਤੀ ਰੂਪ ਸਾਂਗ ਜਿਹੜੀ ਵਰਸ਼ੀ ਧਾਰਨ ਕੀਤੀ ਹੋਈ ਹੈ। ਔਰ ਕਮਾਨ ਧਨੁਖ ਦੇ ਚਿੱਲੇ ਵਿੱਚ ਜਿਵੇਂ ਤੀਰ ਜੋੜ ਕਰਕੇ ਛੱਡਿਆ ਜਾਂਦਾ, ਪ੍ਰੇਮ ਰੂਪੀ ਤੀਰ ਧਾਰਨ ਕੀਤਾ ਹੋਇਆ ਹੈ। ਇਸੇ ਪ੍ਰਕਾਰ ਜਿਹੜੀ ਖੋਟੀ ਬੁੱਧ ਨੂੰ ਨਾਸ਼ ਕਰਨਾ, ਆਤਮ ਸ਼ੈਣੀ ਬੁੱਧ ਰੂਪੀ ਕਮਾਨ ਅਸਾਂ ਨੇ ਧਾਰਨ ਕੀਤੀ ਹੈ। ਤੇਗ ਬੰਦ ਗੁਣ ਧਾਤ। ਇਹ ਫਿਰ ਕਹਿਣ ਲੱਗੇ ਭਗਤੀ ਰੂਪ ਤੇਗ ਬੰਦ, ਤੇਗ ਨੂੰ ਧਾਰਨ ਕੀਤਾ ਹੋਇਆ ਹੈ। ਤੇਗ ਬੰਦ ਭਾਵ ਕੇ ਤੇਗ ਨੂੰ ਮਿਆਨ ਦੇ ਵਿੱਚ ਪਾ ਕਰਕੇ ਸਤਿਗੁਰੂ ਜੀ ਕਹਿੰਦੇ ਅਸਾਂ ਨੇ ਗਲ ਦੇ ਵਿੱਚ ਧਾਰਨ ਕੀਤਾ ਹੋਇਆ ਹੈ। ਅਸੀਂ ਭਗਤੀ ਰੂਪ ਤੇਗ ਨੂੰ ਧਾਰਨ ਕੀਤਾ ਹੈ। ਫਿਰ ਅੱਗੇ ਹੀ ਪੜੋ ਜੀ। ਤੇਗ ਬੰਦ ਗੁਣ ਧਾਤ। ਤੇ ਧਾਤ ਫਿਰ ਕਹਿੰਦੇ ਜਿਵੇਂ ਦੁਸ਼ਮਣ ਦੇ ਉੱਪਰ ਧਾਵਾ ਬੋਲਿਆ ਜਾਂਦਾ ਹੈ, ਇਸ ਪ੍ਰਕਾਰ ਸ਼ੁਭ ਗੁਣਾਂ ਰੂਪੀ ਸ਼ਸਤਰਾਂ ਨੂੰ ਧਾਰਨ ਕਰਕੇ ਵਿਸ਼ਿਆਂ ਵਿਕਾਰਾਂ ਰੂਪੀ ਦੁਸ਼ਮਣਾਂ ਨੂੰ ਮਾਰਨ ਦੇ ਵਾਸਤੇ ਸਤਿਗੁਰੂ ਜੀ ਕਹਿੰਦੇ ਅਸਾਂ ਨੇ ਸ਼ੁਭ ਗੁਣਾਂ ਰੂਪੀ ਸ਼ਸਤਰ ਧਾਰਨ ਕੀਤੇ ਹੈ। ਤੇਗ ਬੰਦ ਗੁਣ ਧਾਤ। ਔਰ ਧਾਤ ਕਹਿੰਦੇ ਨੇ ਭੱਜਣ ਨੂੰ, ਦੌੜਨ ਨੂੰ, ਕਾਲੀ ਦੇ ਨਾਲ ਟੁੱਟ ਕਰਕੇ ਦੁਸ਼ਮਣ ਦੇ ਉੱਪਰ ਪੈ ਜਾਣਾ। ਇਵੇਂ ਵਿਕਾਰਾਂ ਰੂਪੀ ਦੁਸ਼ਮਣਾਂ ਤੇ ਤੇਗ ਬੰਦ ਭਗਤੀ ਰੂਪ ਤਲਵਾਰ ਲੈ ਕਰਕੇ ਅਸਾਂ ਨੇ ਟੁੱਟ ਕਰਕੇ ਪੈਣਾ ਕੀਤਾ ਹੈ। ਵਾਜਾ ਨਿਜਾ ਪਤ ਸਿਓ ਪ੍ਰਗਟ। ਫਿਰ ਕਹਿੰਦੇ ਪਰਮੇਸ਼ਰ ਦੇ ਨਾਮ ਦੀ ਜਿਹੜੀ ਆਵਾਜ਼ ਕਰਨੀ ਹੈ ਨਾ, ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੀ ਜਿਹੜੀ ਧੁਨੀ ਹੈ, ਆਵਾਜ਼ ਇੱਕ ਰਸ ਪਰਮੇਸ਼ਰ ਦੇ ਨਾਮ ਦੀ ਆਵਾਜ਼ ਕਰਨੀ, ਇਹੋ ਅਸਾਂ ਨੇ ਨੇਜਾ ਧਾਰਨ ਕੀਤਾ। ਵਾਜਾ ਨੇਜਾ ਪਤ ਸਿਓ ਪ੍ਰਗਟ। ਤੇ ਪਦ ਨਾਮ ਪਤੀ ਦਾ ਹੈ, ਪਦ ਨਾਮ ਇੱਜ਼ਤ ਦਾ ਵੀ ਹੈ। ਪਦ ਸਿਉ ਪ੍ਰਗਟ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰਕੇ ਜਿਹੜੀ ਇਹ ਸੱਚੀ ਇੱਜ਼ਤ ਪ੍ਰਾਪਤ ਕਰਨੀ ਹੈ ਨਾ, ਉਹ ਸੰਸਾਰ ਦੇ ਅੰਦਰ ਪ੍ਰਗਟ ਹੈ। ਕਰਮ ਤੇਰਾ ਮੇਰੀ ਜਾਤ।
ਹੈ ਪਰਮਾਤਮਾ ਕਰਮ ਇਹ ਕਰੀਮ ਬਖਸ਼ਿਸ਼ਾਂ ਦੇ ਕਰਨ ਵਾਲੇ ਪਰਮੇਸ਼ਰ ਕਰਮ ਮੇ ਤੇਰਾ ਮੇਰੀ ਜਾਤ ਇਹ ਪਰਮਾਤਮਾ ਜਾਤੀ ਇਹੋ ਹੀ ਅਸਾਂ ਨੇ ਧਾਰਨ ਕੀਤੀ ਹੋਈ ਹੈ। ਮੇਰੀ ਜਾਤ ਮੇਰੀ ਇਹ ਆਪਣਤ ਨੂੰ ਮਿਟਾਉਣਾ ਸਵੈ ਸਰੂਪ ਨੂੰ ਜਾਣਨਾ ਮਹਾਰਾਜ ਇਹੋ ਹੀ ਅਸਾਂ ਨੇ ਸ਼ੁਭ ਕਰਮ ਧਾਰਨ ਕੀਤਾ ਹੈ। ਇਹ ਪਰਮਾਤਮਾ ਕਰਮ ਤੇਰਾ ਜੇ ਤੇਰਾ ਕਰਮ ਬਖਸ਼ਿਸ਼ ਹੋ ਜਾਵੇ ਕਰਮ ਨਾਮ ਬਖਸ਼ਿਸ਼ ਦਾ ਹੈ ਕਿਰਪਾ ਦਾ ਵੀ ਹੈ। ਪਰਮਾਤਮਾ ਜੀ ਆਪ ਜੀ ਦੀ ਕਿਰਪਾ ਹੋ ਜਾਵੇ ਤਾਂ ਹੀ ਮਹਾਰਾਜ ਸਵੈ ਸਰੂਪ ਨੂੰ ਜਾਣਿਆ ਜਾ ਸਕਦਾ ਹੈ। ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਹਿਣ ਲੱਗੇ ਐ ਬਾਬਾ ਐ ਪਿਤਾ ਜੀ ਹੋਰ ਸੰਸਾਰ ਦੇ ਅੰਦਰ ਜਿਹੜੇ ਘੋੜੇ ਆਦਿ ਇਹਨਾਂ ਦੀ ਅਸਵਾਰੀ ਕਰਨੀ ਇਹਨਾਂ ਦੀ ਜਿਹੜੇ ਮਨ ਪਰਚਾ ਕਰਕੇ ਖੁਸ਼ ਹੋਣਾ ਹੈ ਇਹ ਮਨ ਨੂੰ ਖਵਾਰ ਕਰਨ ਵਾਲੇ ਹਨ। ਜਿਨ੍ਹਾਂ ਤੇ ਚੜ੍ਹਨੇ ਕਰਕੇ ਮਨ ਜਿਹੜਾ ਪੀੜੀ ਹੈ ਤਨ ਜਿਹੜਾ ਬਾਰ-ਬਾਰ ਦੁਖੀ ਹੁੰਦਾ ਹੈ ਔਰ ਇਸ ਪ੍ਰਕਾਰ ਹੰਕਾਰ ਰੂਪੀ ਪੀੜਾ ਤਨ ਦੇ ਅੰਦਰ ਆ ਜਾਂਦੀ ਹੈ। ਮਨ ਮਹਿ ਚੱਲਹਿ ਵਿਕਾਰ ਤੇ ਮਨ ਦੇ ਵਿੱਚ ਵਿਕਾਰ ਚੱਲਣ ਲੱਗ ਪੈਂਦੇ ਆ। ਮਨ ਕਦੇ ਹੰਕਾਰੀ ਹੋ ਜਾਂਦਾ ਕਿ ਮੇਰੇ ਵਰਗੀ ਘੋੜਾ ਸਵਾਰੀ ਕੋਈ ਕਰ ਹੀ ਨਹੀਂ ਸਕਦਾ ਜਾਂ ਫਿਰ ਬਹੁਤ ਮਹਿੰਗੇ ਮੁੱਲ ਵਾਲੀ ਗੱਡੀ ਲੈ ਕੇ ਤੇ ਬੜਾ ਹੰਕਾਰ ਦੇ ਬੁੱਲਿਆਂ ਵਿੱਚ ਹੀ ਉਡਾਰੀਆਂ ਮਾਰਦਾ ਫਿਰਦਾ ਕਿ ਮੇਰੇ ਵਰਗੀ ਗੱਡੀ ਹੈਗੀ ਕਿ ਇੱਕ ਨਾ ਇਹ ਵਾਰ-ਵਾਰ ਹੰਕਾਰ ਕਰਦਾ। ਸਤਿਗੁਰੂ ਜੀ ਕਹਿੰਦੇ ਮਨ ਮਹਿ ਚੱਲਹਿ ਵਿਕਾਰ। ਇਸ ਪ੍ਰਕਾਰ ਸੰਸਾਰ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਬਹੁਤੇ ਸੰਸਾਰ ਦੇ ਇਹਨਾਂ ਸੁੱਖਾਂ ਵਿੱਚ ਮਨ ਪਰਚਨੇ ਕਰਕੇ ਮਨ ਦੇ ਵਿੱਚ ਵਿਕਾਰ ਚੱਲਣ ਲੱਗ ਪੈਂਦੇ ਹਨ। ਇਸ ਪ੍ਰਕਾਰ ਸਤ ਸੰਗਤ ਜੀ ਭਗਤ ਰਵਿਦਾਸ ਜੀ ਨੂੰ ਪ੍ਰੇਮੀਆਂ ਨੇ ਬੇਨਤੀ ਕੀਤੀ ਸੀ ਆ ਕੇ। ਉਹ ਬਾਰ-ਬਾਰ ਪਹਿਲਾਂ ਕਹੀ ਗਏ ਕਿ ਮਹਾਰਾਜ ਸਾਡੇ ਪੁੱਤਰ ਦੀ ਜੰਝ ਹੈ ਤੁਹਾਨੂੰ ਘੋੜੇ ਦੇ ਨਾਲ ਚੜਾ ਕੇ ਲੈ ਕੇ ਜਾਣਾ ਤੇ ਸੁੰਦਰ ਚਿੱਟੇ ਰੰਗ ਦੀ ਪੋਸ਼ਾਕ ਵੀ ਲਿਆ ਕਰਕੇ ਭੇਟ ਕੀਤੀ ਭਗਤ ਰਵਿਦਾਸ ਜੀ ਨੂੰ। ਪਹਿਲਾਂ ਤਾਂ ਬਾਰ-ਬਾਰ ਇਨਕਾਰ ਕਰਦੇ ਰਹੇ ਪਰ ਬਹੁਤੀ ਜਿੱਦ ਕਰਨ ਤੇ ਫਿਰ ਉਹਨਾਂ ਨੇ ਰੱਖ ਲਈ। ਜਿੱਦਣ ਜੰਝ ਸੀ ਨਾ ਸੁੰਦਰ ਪੋਸ਼ਾਕ ਵੀ ਧਾਰਨ ਕਰ ਲਈ। ਜਦੋਂ ਘੋੜੇ ਤੇ ਚੜ੍ਹ ਲੱਗੇ ਇੱਕ ਪੈਰ ਰਕਾਬ ਦੇ ਵਿੱਚ ਪਾਇਆ ਦੂਜਾ ਉੱਪਰ ਚੜ੍ਹਿਆ ਤੇ ਸਾਧ ਸੰਗਤ ਜੀ ਉਸੇ ਸਮੇਂ ਮਨ ਵਿੱਚ ਥੋੜੀ ਜਿਹੀ ਹਉਮੈ ਆ ਗਈ। ਮਨ ਵਿੱਚ ਹਉਮੈ ਆਈ ਉਸੇ ਸਮੇਂ ਪੈਰ ਉੱਪਰ ਚੜ੍ਹਨ ਤੋਂ ਬਿਨਾਂ ਹੀ ਕਹਿੰਦੇ ਕਿ ਥੱਲੇ ਰੱਖ ਲਿਆ। ਦੂਜੀ ਲੱਤ ਉੱਤੋਂ ਦੀ ਪਾਉਣੀ ਲੱਗੇ ਸਨ ਥੱਲੇ ਲਾ ਲਈ। ਉਸੇ ਸਮੇਂ ਕਹਿੰਦੇ ਪ੍ਰੇਮੀਓ ਆਪਾਂ ਨੂੰ ਨਹੀਂ ਇਹ ਤੁਹਾਡਾ ਇਹ ਮਨਜ਼ੂਰ ਇਹ ਰੱਖ ਲਓ ਪੋਸ਼ਾਕ ਵੀ ਰੱਖ ਲਓ ਘੋੜੇ ਵੀ ਰੱਖ ਲਓ ਆਪਾਂ ਨਹੀਂ ਤੁਹਾਡੀ ਭੇਟਾ ਪ੍ਰਵਾਨ ਕਰਨੀ। ਜਿਹਦੇ ਤੇ ਚੜ੍ਹਨੇ ਕਰਕੇ ਮਨ ਵਿੱਚ ਹੰਕਾਰ ਪੈਦਾ ਹੁੰਦਾ ਹੈ। ਮਨ ਮਹਿ ਚੱਲਹਿ ਵਿਕਾਰ ਮਨ ਵਿੱਚ ਵਿਕਾਰ ਪੈਦਾ ਹੋਣ ਲੱਗ ਪੈਂਦੇ ਹੈ। ਇਹਨਾਂ ਦੀ ਕੀਤੀ ਹੋਈ ਜਿਹੜੀ ਖੁਸ਼ੀ ਹੈ ਸਤਿਗੁਰੂ ਜੀ ਕਹਿੰਦੇ ਜੀਵ ਦੇ ਮਨ ਨੂੰ ਖਵਾਰ ਕਰਨ ਵਾਲੀ ਹੈ। ਵਿਸਰਾਮ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਘਰ ਮੰਦਰ ਖੁਸ਼ੀ ਨਾਮ ਕੀ। ਫਿਰ ਹਜ਼ੂਰ ਨੇ ਫਰਮਾਨ ਕੀਤਾ ਬਾਬਾ ਕਲਿਆਣ ਚੰਦ ਜੀ ਦੀ ਬੇਨਤੀ ਕਰਨ ਤੇ ਕਹਿੰਦੇ ਐ ਪੁੱਤਰ ਜੀ ਘਰ ਦੇ ਵਿੱਚ ਚਲੋ ਪਰਿਵਾਰ ਦੇ ਵਿੱਚ ਰਹੋ ਪਰਿਵਾਰ ਦੇ ਆਪਣਾ ਹੁਕਮ ਚਲਾਵੋ। ਸੁੰਦਰ ਮਕਾਨ ਬਣੇ ਹੋਏ ਹੈ ਪਰਮਾਤਮਾ ਨੇ ਸਭ ਕੁਝ ਘਰ ਦੇ ਸੁੱਖ ਬਖਸ਼ੇ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਘਰ ਮੰਦਰ ਖੁਸ਼ੀ ਨਾਮ ਕੀ। ਕਹਿੰਦੇ ਹਨ ਕਿ ਘਰ ਜਾਂ ਮੰਦਰ ਸੁੰਦਰ ਮਹਿਲ ਬਣੇ ਹੋਏ ਹੈ ਖੁਸ਼ੀ ਨਾਮ ਕੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਦੇ ਸਰੂਪ ਰੂਪੀ ਮੰਦਰ ਨੂੰ ਪਾਵਣਾ ਮੰਦਰ ਅਥਵਾ ਹਿਰਦੇ ਰੂਪੀ ਘਰ ਦੇ ਅੰਦਰ ਹਿਰਦੇ ਰੂਪ ਮੰਦਰ ਦੇ ਅੰਦਰ ਪਰਮਾਤਮਾ ਦੇ ਸਰੂਪ ਰੂਪ ਘਰ ਨੂੰ ਪਾਵਣਾ ਇਹੋ ਹੀ ਅਸਾਂ ਨੇ ਸੁੰਦਰ ਔਰ ਸੱਚਾ ਘਰ ਸਮਝਿਆ ਹੈ। ਖੁਸ਼ੀ ਨਾਮ ਕੀ ਤੇ ਪਰਿਵਾਰ ਦੇ ਵਿੱਚ ਜਿਹੜੀ ਖੁਸ਼ੀ ਕਰਨੀ ਹੈ ਪਰਮਾਤਮਾ ਦਾ ਨਾਮ ਜਪਣ ਨੂੰ ਹੀ ਅਸਾਂ ਨੇ ਸੱਚੀ ਖੁਸ਼ੀ ਜਾਣਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਦੀ ਜਿਹੜੀ ਕਿਰਪਾ ਦੀ ਨਜ਼ਰ ਹੋਣੀ ਹੈ ਇਹੋ ਹੀ ਅਸਾਂ ਨੇ ਸ਼ੁਭ ਗੁਣਾਂ ਰੂਪੀ ਪਰਿਵਾਰ ਨੂੰ ਧਾਰਨ ਕੀਤਾ ਹੈ। ਸ਼ੁਭ ਗੁਣਾਂ ਰੂਪੀ ਪਰਿਵਾਰ ਨੂੰ ਧਾਰਿਆ ਹੈ। ਦਇਆ ਧਰਮ ਧੀਰਤਾ ਸ਼ੁਭ ਵਿਚਾਰ ਸ਼ਾਂਤੀ ਆਦਿਕ ਜਿਤਨੇ ਵੀ ਸ਼ੁਭ ਗੁਣ ਹੈ ਇਹੋ ਸਾਡੇ ਵਾਸਤੇ ਪਰਿਵਾਰ ਹੈ। ਹੁਕਮ ਸੋਈ ਤੁਧ ਭਾਵਸੀ। ਫਿਰ ਬਾਬਾ ਕਲਿਆਣ ਚੰਦ ਜੀ ਕਹਿੰਦੇ ਕਿ ਪਰਿਵਾਰ ਦੇ ਵਿੱਚ ਆਓ ਹੁਕਮ ਚਲਾਵੋ ਆ ਕਰਕੇ ਤੇ ਕਹਿਣ ਲੱਗੇ ਹੁਕਮ ਸੋਈ ਤੁਧ ਭਾਵਸੀ। ਪਰਮਾਤਮਾ ਜੋ ਆਪ ਜੀ ਨੂੰ ਪਾਉਂਦਾ ਹੈ ਉਹ ਕੁਝ ਹੁੰਦਾ ਹੈ। ਇਹ ਪਰਮਾਤਮਾ ਆਪ ਜੀ ਦਾ ਜੋ ਹੁਕਮ ਵਰਤ ਰਿਹਾ
ਇਹੋ ਹੀ ਅਸਾਂ ਨੇ ਹੁਕਮ ਸਮਝਣਾ ਕੀਤਾ, ਕਿਉਂਕਿ ਪਰਮਾਤਮਾ ਦੀ ਰਜ਼ਾ ਵਿੱਚ ਹੀ ਸਭ ਕੁਝ ਚੱਲ ਰਿਹਾ ਹੈ। ਹੁਕਮ ਹੈ ਅੰਦਰ ਸਭ ਕੋ, ਤੇ ਪਰਮਾਤਮਾ ਜੈਸਾ ਕੋਈ ਹੁਕਮ ਨਹੀਂ ਸੰਸਾਰ ਅੰਦਰ ਕਰ ਸਕਦਾ, ਰੱਬ ਜੈਸਾ ਕੋਈ ਹੁਕਮਰਾਨ ਨਹੀਂ ਬਣ ਸਕਦਾ। ਇਸ ਲਈ ਫਰਮਾਨ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ, ਹੁਕਮ ਸੋਈ ਤੁਧ ਭਾਵ ਸੀ। ਪਰਮਾਤਮਾ ਜੋ ਆਪ ਜੀ ਨੂੰ ਭਾਉਂਦਾ ਸੀ ਹੁੰਦਾ ਸੀ, ਜੋ ਭਾਉਂਦਾ ਹੈ ਹੋ ਰਿਹਾ ਹੈ, ਜੋ ਭਾਵੇਗਾ ਉਹੋ ਹੀ ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਇਸ ਲਈ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐ ਪਿਤਾ ਜੀ, ਪਰਮਾਤਮਾ ਜੋ ਸੰਸਾਰ ਦੇ ਸਾਰੀ ਸ੍ਰਿਸ਼ਟੀ ਤੇ ਹੁਕਮ ਕਰ ਰਿਹਾ ਹੈ, ਜੋ ਕੁਝ ਪਰਮੇਸ਼ਰ ਨੂੰ ਭਾ ਰਿਹਾ ਉਹ ਕੁਝ ਹੀ ਹੋ ਰਿਹਾ, ਇਹੋ ਹੀ ਸਾਡਾ ਹੁਕਮ ਹੈ। ਹੋਰ ਆਖਣ ਬਹੁਤ ਅਪਾਰ, ਹੋਰ ਸੰਸਾਰ ਦੇ ਅੰਦਰ ਅਪਾਰ ਬਹੁਤ ਤਰ੍ਹਾਂ ਕਰਕੇ ਭਾਵੇਂ ਕੋਈ ਆਖਣਾ ਕਰਦਾ ਹੈ, ਬਹੁਤ ਤਰ੍ਹਾਂ ਤਰ੍ਹਾਂ ਦੇ ਭਾਵੇਂ ਕੋਈ ਹੁਕਮਰਾਨ ਬਣ ਜਾਂਦੇ ਆ, ਕੋਈ ਕਿਸੇ ਪ੍ਰਕਾਰ ਹੁਕਮ ਚਲਾਉਂਦਾ, ਕੋਈ ਕਿਸੇ ਦੀ ਹਕੂਮਤ ਚਲਾਉਂਦਾ ਹੈ, ਪਰ ਪਰਮਾਤਮਾ ਜੈਸੀ ਹਕੂਮਤ ਕਿਸੇ ਤੋਂ ਨਹੀਂ ਚਲਾਈ ਜਾ ਸਕਦੀ। ਜਿਸ ਪਰਮਾਤਮਾ ਨੇ ਹੁਕਮ ਰੂਪੀ ਨੱਥ ਵਿੱਚ ਸਾਰੀ ਸ੍ਰਿਸ਼ਟੀ ਨੂੰ ਨੱਥਿਆ ਹੈ, ਸਾਰੀ ਸ੍ਰਿਸ਼ਟੀ ਛੋਟੇ ਵੱਡੇ ਆਕਾਰਾਂ ਦੇ ਜੀਵ ਪਰਮਾਤਮਾ ਦੇ ਹੁਕਮ ਵਿੱਚ ਹੀ ਰਹਿੰਦੇ ਹਨ। ਨਾਨਕ ਸੱਚਾ ਪਾਤਸ਼ਾਹ, ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿਣ ਲੱਗੇ, ਉਹ ਪਰਮਾਤਮਾ ਸੱਚਾ ਪਾਤਸ਼ਾਹ ਹੈ, ਸੱਚਾ ਬਾਦਸ਼ਾਹ ਹੈ। ਉਹ ਪਰਮਾਤਮਾ ਜੈਸਾ ਕੋਈ ਦੁਨੀਆ ਦਾ ਬਾਦਸ਼ਾਹ ਨਹੀਂ ਹੈ, ਜੇ ਪਰਮੇਸ਼ਰ ਜੈਸਾ ਕੋਈ ਹੁਕਮਰਾਨ ਬਣ ਸਕੇ। ਪੂਛ ਨਾ ਕਰੇ ਵਿਚਾਰ, ਕਿਉਂਕਿ ਦੁਨੀਆ ਦੇ ਬਾਦਸ਼ਾਹਾਂ ਨੂੰ ਪੁੱਛਣ ਵਾਸਤੇ, ਵਿਚਾਰਾ ਕਰਨ ਵਾਸਤੇ ਵਜ਼ੀਰ ਰੱਖਣੇ ਪੈਂਦੇ ਹੈ। ਉਹ ਫਿਰ ਚੰਗੇ ਚੰਗੀਆਂ ਸਲਾਹਾਂ ਦਿੰਦੇ ਹੈ, ਬਾਦਸ਼ਾਹ ਇੱਦਾਂ ਕਰਨਾ ਚਾਹੀਦਾ, ਵਜ਼ੀਰਾਂ ਦੇ ਨਾਲ, ਮੌਲਵੀਆਂ ਨਾਲ, ਅਹਿਲਕਾਰਾਂ ਨਾਲ ਸਲਾਹਾਂ ਕਰਦਾ, ਤੇ ਫਿਰ ਤਾਂ ਹੀ ਰਾਜ ਭਾਗ ਦਾ, ਰਾਜ ਦਾ ਪ੍ਰਬੰਧ ਚੱਲਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪੂਛ ਨਾ ਕਰੇ ਵਿਚਾਰ। ਪਰ ਪਰਮੇਸ਼ਰ ਬਾਦਸ਼ਾਹ ਅਜਿਹਾ ਨਹੀਂ ਹੈ, ਦੁਨੀਆ ਦੇ ਬਾਦਸ਼ਾਹਾਂ ਵਰਗਾ ਨਹੀਂ। ਉਹ ਪਰਮਾਤਮਾ ਕਿਸੇ ਤੋਂ ਪੁੱਛਦਾ ਨਹੀਂ ਹੈ। ਸੰਸਾਰ ਦੇ ਜੀਵਾਂ ਦੀ ਪੈਦਾਇਸ਼ ਕਰਨ ਲੱਗਿਆ, ਜੀਵਾਂ ਨੂੰ ਦਾਤਾਂ ਦੇਣ ਲੱਗਿਆ, ਕਿਸੇ ਨਾਲ ਵਿਚਾਰ ਨਹੀਂ ਕਰਦਾ। ਪੁੱਛ ਨਾ ਸਾਜੇ, ਪੁੱਛ ਨਾ ਢਾਹੇ, ਪੁੱਛ ਨਾ ਲੇਵੈ ਦੇ। ਉਹ ਪਰਮਾਤਮਾ ਕਿਸੇ ਨੂੰ ਪੁੱਛਦਾ ਥੋੜ੍ਹਾ, ਕਿਸੇ ਦੁਨੀਆ ਦੇ ਵਜ਼ੀਰ ਦੇ ਨਾਲ ਸਲਾਹ ਮਸ਼ਵਰਾ ਥੋੜ੍ਹਾ ਕਰਦਾ, ਇਹ ਜੀਵ ਨੂੰ ਦਰ ਦੇਵਾਂ ਕਿ ਨਾ ਦੇਵਾਂ, ਕਦੋਂ ਸ੍ਰਿਸ਼ਟੀ ਨੂੰ ਪੈਦਾ ਕਰਨਾ ਹੈ, ਕਿਸ ਢੰਗ ਦੇ ਨਾਲ ਜੀਵਾਂ ਦੀ ਪਰਵਰਿਸ਼ ਕਰਨੀ, ਕਦੋਂ ਜੀਵਾਂ ਦੀ ਲੈਤਾ ਕਰਨੀ, ਉਹ ਪਰਮਾਤਮਾ ਕਦੇ ਕਿਸੇ ਤੋਂ ਐਸੀ ਸਲਾਹ ਨਹੀਂ ਲੈਂਦਾ। ਉਹ ਪਰਮਾਤਮਾ ਆਪ ਹੀ ਵਜ਼ੀਰ ਰੂਪ ਹੈ, ਆਪ ਹੀ ਬਾਦਸ਼ਾਹ ਰੂਪ ਹੈ। ਉਹ ਪਰਮਾਤਮਾ ਜੈਸਾ ਕੋਈ ਸਿਆਣਪ ਵਾਲਾ ਜਗਤ ਅੰਦਰ ਨਹੀਂ ਹੈ। ਇਸ ਲਈ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹੈ, ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ। ਕਹਿੰਦੇ ਹਨ ਕਿ ਪਰਮਾਤਮਾ ਕਿਸੇ ਤੋਂ ਪੁੱਛਦਾ ਨਹੀਂ, ਨਾ ਕਿਸੇ ਦੀ ਵਿਚਾਰ ਲੈਂਦਾ ਹੈ। ਬਾਬਾ ਹੋਰ ਸੋਹਣਾ ਖੁਸ਼ੀ ਖੁਆਰ, ਸਤਿਗੁਰੂ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਆ, ਬਾਬਾ ਐ ਪਿਤਾ ਜੀ, ਹੋਰ ਸੰਸਾਰ ਦੇ ਅੰਦਰ ਜਿਹੜਾ ਸੁੱਤੇ ਰਹਿਣਾ ਹੈ, ਜਾਂ ਫਿਰ ਮਹਿਲਾਂ ਦੇ ਵਿੱਚ ਹੀ ਸੁੱਤੇ ਰਹਿਣਾ, ਘਰ ਦੇ ਵਿੱਚ ਬੰਗਲੇ ਕੋਠੀਆਂ ਵਿੱਚ ਸੁੱਤੇ ਰਹਿਣਾ ਹੈ, ਉਹਨਾਂ ਵਿੱਚ ਮਨ ਨੂੰ ਜਿਹੜੀ ਖੁਸ਼ੀ ਦੇਣੀ ਹੈ ਕਿ ਮਨ ਬੜਾ ਖੁਸ਼ ਹੁੰਦਾ ਜੀ ਮੈਂ ਮਹਿਲਾਂ ਵਿੱਚ ਸੁੱਤਾ ਹਾਂ, ਘਰਾਂ ਦੇ ਵਿੱਚ ਬੰਗਲਿਆਂ ਕੋਠੀਆਂ ਵਿੱਚ ਸੁੱਤਾ। ਮਨ ਨੂੰ ਜਿਹੜਾ ਖੁਸ਼ੀ ਦੇਣੀ ਹੈ ਉਹ ਖਵਾਰ ਕਰਨ ਵਾਲੀ ਹੈ, ਜੀਵ ਨੂੰ ਖੱਜਲ ਖਵਾਰ ਕਰਨ ਵਾਲੀ, ਭੜਕਾਉਣ ਵਾਲੀ ਹੈ। ਮਹਾਰਾਜ ਕਹਿੰਦੇ ਜਿੱਥੇ ਸੁੱਤਾ ਬਾਰ-ਬਾਰ ਸੁੱਤੇ ਰਹਿਣੇ ਕਰਕੇ ਤਨ ਜਿਹੜਾ ਦੁਖੀ ਹੁੰਦਾ ਹੈ। ਸਾਧ ਸੰਗਤ ਜੀ, ਇਹ ਵੀ ਮਰਜ਼ਾਦਾ ਹੈ। ਬਹੁਤਾ ਸੌਣਾ ਵੀ ਜਿਹੜਾ ਉਹਦੇ ਨਾਲ ਵੀ ਸਰੀਰ ਨੂੰ ਰੋਗ ਲੱਗਦੇ ਹੈ। ਸਰੀਰ ਇਹ ਜੀਵ ਆਲਸੀ ਬਣ ਜਾਂਦਾ, ਬਹੁਤਾ ਸੁੱਤਾ ਹੀ ਰਹੇ ਤਾਂ ਕਦੇ ਸੁਚੇਤ ਹੋ ਕਰਕੇ ਨਹੀਂ ਰਹਿੰਦਾ, ਉਦਮ ਖਤਮ ਹੋ ਜਾਂਦਾ ਸੁੱਤੇ ਰਹਿਣੇ ਕਰਕੇ। ਤਰ੍ਹਾਂ ਤਰ੍ਹਾਂ ਦੇ ਪਕਵਾਨ ਛਕਣੇ ਕਰਕੇ, ਬਹੁਤੇ ਭਾਰੇ ਪਦਾਰਥ ਖਾ ਕੇ ਵੀ ਸੁੱਤੇ ਰਹਿਣਾ ਤੇ ਉਹ ਸਰੀਰ ਨੂੰ ਰੋਗ ਲੱਗਦੇ ਹੈ, ਆਲਸੀ ਬਣ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਤ ਸੁੱਤਿਆ ਤਨ ਪੀੜੀ ਹੈ, ਤਨ ਵੀ ਪੀੜਿਆ ਜਾਂਦਾ, ਦੁਖੀ ਹੁੰਦਾ ਹੈ ਬਹੁਤਾ ਸੌਣੇ ਕਰਕੇ ਵੀ। ਮਨ ਮਹਿ ਚੱਲਹਿ ਵਿਕਾਰ, ਅਤੇ ਮਨ ਦੇ ਵਿੱਚ ਫਿਰ ਵਿਕਾਰ ਚੱਲਣ ਲੱਗ ਪੈਂਦੇ ਆ। ਖਾ ਕੇ ਸੁੱਤੇ ਰਹਿਣਾ, ਘਰਾੜੇ ਹੀ ਮਾਰਦੇ ਰਹਿਣਾ, ਕੋਈ ਸੇਵਾ ਨਾ ਕਰਨੀ, ਸਿਮਰਨ ਨਾ ਕਰਨਾ, ਰੱਬ ਦਾ ਸ਼ੁਕਰਾਨਾ ਨਾ ਕਰਨਾ, ਤੇ ਮਨ ਵਿੱਚ ਵਿਕਾਰ ਹੀ ਚੱਲਣੇ ਆ। ਹੋਰ ਕੀ ਚੱਲਣਾ?
ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਇਸ ਕਰਕੇ ਪਰਮੇਸ਼ਰ ਦੇ ਨਾਮ ਰੂਪੀ ਭੋਜਨ ਤੋਂ ਬਿਨਾਂ, ਸ਼ੁਭ ਗੁਣ ਧਾਰਨ ਕੀਤੇ ਤੋਂ ਬਿਨਾਂ ਬਹੁਤਾ ਜਿਹੜਾ ਸੌਣਾ ਵੀ ਹੈ, ਇਹਦੇ ਕਰਕੇ ਤਨ ਵੀ ਦੁਖੀ ਹੁੰਦਾ ਹੈ, ਤਨ ਵੀ ਪੀੜਿਆ ਜਾਂਦਾ ਹੈ, ਮਨ ਵੀ ਫਿਰ ਵਿਕਾਰੀ ਬਣ ਜਾਂਦਾ ਹੈ। ਮਨ ਹਰ ਸਮੇਂ ਵਿਕਾਰੀ ਚਿਤਵਦਾ ਰਹਿੰਦਾ ਹੈ। ਮਨ ਜਿਹੜਾ ਹੈ ਵਿਕਾਰੀ ਹੋ ਜਾਂਦਾ, ਜੀਵ ਫਿਰ ਵਿਕਾਰਾਂ ਨੂੰ ਭੋਗਣ ਦੇ ਵਾਸਤੇ ਬਾਰ-ਬਾਰ ਸੋਚਦਾ ਰਹਿੰਦਾ ਹੈ, ਬੁਰੇ ਫੁਰਨੇ ਮਨ ਦੇ ਵਿੱਚ ਧਾਰਨ ਕਰਦਾ ਰਹਿੰਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਇਹ ਸ਼ੁਭ ਗੁਣਾਂ ਨੂੰ ਸਾਧ ਸੰਗਤ ਜੀ ਧਾਰਨ ਕਰਨ ਵਾਸਤੇ ਪ੍ਰੇਰਿਤ ਕੀਤਾ ਹੈ। ਇਸ ਸ਼ਬਦ ਦੇ ਅੰਦਰ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੀ ਵਡਿਆਈ ਕੀਤੀ ਹੈ ਔਰ ਸ਼ੁਭ ਗੁਣਾਂ ਨੂੰ ਧਾਰਨ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ ਹੈ ਕਿ ਜੋ ਸ਼ੁਭ ਗੁਣ ਜੀਵਨ ਦੇ ਅੰਦਰ ਧਾਰਨ ਕਰਨੇ ਹੈ, ਇਹਨਾਂ ਦੇ ਸਮਾਨ ਕੋਈ ਦੁਨੀਆ ਦੇ ਸੁੱਖ ਨਹੀਂ ਹਨ। ਪਦਾਰਥਾਂ ਦੇ, ਸੌਣ ਦੇ, ਖਾਣ ਦੇ, ਪਹਿਨਣ ਦੇ, ਇਹ ਕੋਈ ਦੁਨੀਆ ਦੇ ਹੋਰ ਇਹਨਾਂ ਦੇ ਸਮਾਨ, ਇਹਨਾਂ ਦੇ ਤੁਲ ਸੁੱਖ ਨਹੀਂ ਹੈ। ਜਿਹੜੇ ਸ਼ੁਭ ਗੁਣਾਂ ਨੂੰ ਧਾਰਨ ਕਰਕੇ ਸੁੱਖ ਪ੍ਰਾਪਤ ਕਰ ਲੈਣੇ ਹੈ, ਇਸ ਪ੍ਰਕਾਰ ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਜੋ ਸਿਧਾਂਤ ਬਖਸ਼ਿਆ, ਸਾਧ ਸੰਗਤ ਜੀ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਸੇਧ ਦਿੱਤੀ ਹੈ। ਕਹਿੰਦੇ ਹਨ ਕਿ ਜਿਹੜਾ ਗੁਰਮੁਖਾਂ ਦਾ ਸੁਭਾਅ ਹੁੰਦਾ ਹੈ ਨਾ, ਥੋੜਾ ਸਭਣਾ ਖਾਵਣਾ, ਥੋੜਾ ਬੋਲਣ ਗੁਰਮਤਿ ਪਾਏ। ਉਹ ਲੋੜ ਅਨੁਸਾਰ ਬੋਲਦੇ ਹੈ, ਲੋੜ ਅਨੁਸਾਰ ਛਕਦੇ ਹੈ, ਲੋੜ ਅਨੁਸਾਰ ਹੀ ਆਰਾਮ ਕਰਦੇ ਹੈ। ਇਹ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਸਿਧਾਂਤ ਰੱਖਿਆ, ਜਿਸ ਵਿੱਚ ਉਪਦੇਸ਼ ਦਿੱਤਾ ਕਿ ਗੁਰਮੁਖਾਂ ਦਾ ਅਜਿਹਾ ਜੀਵਨ ਹੁੰਦਾ ਹੈ, ਲੋੜ ਤੋਂ ਵੱਧ ਨਹੀਂ ਬੋਲਦੇ, ਲੋੜ ਤੋਂ ਵੱਧ ਉਹ ਭੋਜਨ ਨਹੀਂ ਛਕਦੇ, ਲੋੜ ਤੋਂ ਵੱਧ ਸੌਂਦੇ ਨਹੀਂ ਹੈ, ਲੋੜ ਤੋਂ ਵੱਧ ਉਹ ਪਹਿਨਦੇ ਨਹੀਂ ਹੈ। ਇਉਂ ਐਸਾ ਗੁਰਮੁਖਾਂ ਦਾ ਜੀਵਨ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ, ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਜ਼ਰੂਰੀ ਬੇਨਤੀ ਹੈ ਸਾਧ ਸੰਗਤ ਜੀ, ਜਿਨ੍ਹਾਂ ਪ੍ਰਾਣੀਆਂ ਅਜੇ ਤਾਈਂ ਅੰਮ੍ਰਿਤ ਨਹੀਂ ਛਕਿਆ, ਬੇਨਤੀ ਹੈ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਨਿਤਨੇਮ ਦੇ ਰਹਿਤ ਮਰਜ਼ਾਦਾ ਦੇ ਧਾਰਨੀ ਬਣ ਕੇ ਜੀਵਨ ਸਫਲਾ ਬਣਾਵੋ। ਪਤਿਤ ਪੁਣੀ ਦਾ ਨਸ਼ਿਆਂ ਦਾ ਤਿਆਗ ਕਰਕੇ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲੱਗ ਕੇ ਜੀਵਨ ਸਫਲਾ ਬਣਾਵੋ ਜੀ। ਬੇਨਤੀ ਪ੍ਰਵਾਨ ਕਰਨੀ, ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ।